ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 2 ਫਰਵਰੀ ਦਿਨ ਵੀਰਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਅਤੇ ਸੋਤਿਓ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਰਜਿੰਦਰ ਚੌਹਾਨ ਜੀ ਬੇਕਰਸਫੀਲਡ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਜੱਸੀ ਗਿੱਲ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜਾ ਜਮਹੂਰੀਅਤ ਦਾ ਜਸ਼ਨ ਨੂੰ ਥੋੜ੍ਹੇ ਦਿਨ ਰਹਿ ਗਏ ਆ ਅਤੇ ਉਸ ਨੂੰ ਦੇਖਦੇ ਹੋਏ ਪੰਜਾਬ ਦੇ ਅੰਦਰ ਚੋਣ ਪ੍ਰਚਾਰ ਦਾ ਜਿਹੜਾ ਸ਼ੋਰ ਆ ਉਹ ਥੰਮਿਆ। ਥੰਮ ਗਿਆ ਸ਼ੋਰ, ਖੜ ਗਏ ਚੱਕੇ ਤੇ ਅੱਜ ਚੈਨ ਨਾਲ ਸੌਣਗੇ ਲੋਕੀ ਇੰਨੇ ਦਿਨਾਂ ਦੇ ਥੱਕੇ। ਅੱਜ ਮੇਰੇ ਖਿਆਲ ਦੇ ਨਾਲ ਜਿਹੜੇ ਸਮਰਥਕ ਭੱਜਾ ਤੋੜੀ ਕਰ ਕਰਕੇ ਕਈ ਦਿਨਾਂ ਤੋਂ ਬਹੁਤ ਬੇਹਾਲ ਹੋਏ ਪਏ ਸਨ ਸਰੀਰਕ ਤੌਰ ਤੇ। ਨੇਤਾ ਵੀ ਕਈ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਬੜੀਆਂ ਰੈਲੀਆਂ ਕੀਤੀਆਂ, ਬੜਾ ਉਹਨਾਂ ਨੇ ਰਿਕਾਰਡ ਤੋੜ, ਮੈਂ ਕਹਾਂਗਾ ਕਿ ਸਫ਼ਰ ਤੈਅ ਕੀਤਾ ਇਹਨਾਂ ਥੋੜ੍ਹੇ ਦਿਨਾਂ ਦੇ ਵਿੱਚ। ਭਗਵੰਤ ਮਾਨ ਉਹਨਾਂ 'ਚ ਵੇਖਿਆ ਬਹੁਤ ਰਿਕਾਰਡ ਤੋੜ ਸਫ਼ਰ ਤੈਅ ਕੀਤੇ ਕੁਝ ਨੇਤਾਵਾਂ ਨੇ। ਕੈਪਟਨ ਅਮਰਿੰਦਰ ਨੇ ਵੀ ਬਹੁਤ ਲੰਮਾ ਪੈਂਡਾ ਤੈਅ ਕੀਤਾ। ਸੋ ਇਹ ਮੇਰੇ ਖਿਆਲ ਦੇ ਨਾਲ ਅੱਜ ਰੈਸਟ ਕਰਨਗੇ, ਕਿਉਂਕਿ ਇੱਕ ਐਸਾ ਦਿਨ ਹੈ ਜਦੋਂ ਹੁਣ ਥੋੜ੍ਹੀ ਜਿਹੀ ਬ੍ਰੇਕ ਮਿਲ ਗਈ ਹੈ। ਕੱਲ੍ਹ ਨੂੰ ਕੋਈ ਚੋਣ ਨਹੀਂ, ਕੋਈ ਪ੍ਰਚਾਰ ਨਹੀਂ, ਨਾ ਚੋਣ ਹੈ ਨਾ ਪ੍ਰਚਾਰ ਆ। ਕੱਲ੍ਹ ਨੂੰ ਉੱਠਣਾ ਹੈ ਤੇ ਉੱਠ ਕੇ ਆਪੋ ਆਪਣੇ ਟਿਕਾਣਿਆਂ ਤੇ ਮੋਰਚੇ ਮੰਨ ਲੈਣੇ। ਪਰਸੋਂ ਫਿਰ ਜਿਹੜੀ ਲੜਾਈ ਹੋਣੀ ਹੈ ਉਹਦੇ ਵਿੱਚ ਜੋ ਘੋਲ ਹੋਣਾ ਹੈ ਉਹਦਾ ਬਹੁਤਾ ਦਾਰੋਮਦਾਰ ਹੈ ਜਿਹੜਾ ਵੋਟਰ ਤੇ ਹੋਏਗਾ ਜੀ। ਅੱਜ ਜਿਹੜਾ ਇਹ ਚੋਣ ਪ੍ਰਚਾਰ ਥੰਮਿਆ ਦਾ ਮਤਲਬ ਹੈ ਕਿ ਪ੍ਰਚਾਰ ਹੈ ਜਿਹੜਾ 5 ਵਜੇ ਤੋਂ ਬਾਅਦ ਕੋਈ ਨਹੀਂ ਕਰ ਸਕਦਾ। ਇਹਦੇ ਲਈ ਹਦਾਇਤਾਂ ਨਵੀਆਂ ਜਾਰੀ ਕਰ ਦਿੱਤੀਆਂ ਗਈਆਂ ਚੋਣ ਕਮਿਸ਼ਨ ਵੱਲੋਂ। ਇੱਕ ਤੇ ਇਹ ਹੈ ਕਿ ਸਕੂਲਾਂ ਦੇ ਵਿੱਚ ਛੁੱਟੀ ਆ ਕੱਲ੍ਹ ਨੂੰ, ਸਟਾਫ ਹੈ ਜਿਹੜਾ ਉਹ ਹਾਜ਼ਰ ਰਹੇਗਾ, ਪਰ ਬੱਚੇ ਆ ਜਿਹੜੇ ਉਹ ਕੱਲ੍ਹ ਨੂੰ ਛੁੱਟੀ ਪ੍ਰਾਪਤ ਕਰਨਗੇ। ਦੂਜੇ ਪਾਸੇ ਜੇ ਗੱਲ ਕਰੀਏ, ਇਸ਼ਤਿਹਾਰਾਂ ਤੇ ਪਾਬੰਦੀ ਲਾ ਦਿੱਤੀ ਹੈ। ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ ਮੀਡੀਆ ਅਦਾਰਿਆਂ ਦੇ ਵਿੱਚ ਸਿਆਸੀ ਦਲਾਂ ਵੱਲੋਂ, ਇਹਦੇ ਲਈ ਨਿਯਮ ਬਣਾਏ ਗਏ। ਜੇ ਕਿਸੇ ਨੇ ਦੇਣੀ ਹੈ ਤੇ ਉਹ ਐਡਵਰਟਾਈਜ਼ਮੈਂਟ ਮਨਜ਼ੂਰੀ ਲੈ ਕੇ ਦਿੱਤੀ ਜਾਊਗੀ। ਦੂਜੇ ਪਾਸੇ ਠੇਕਿਆਂ ਦੇ ਸ਼ਟਰ ਹੈ ਜਿਹੜੇ ਉਹ ਬੰਦ ਕਰ ਦਿੱਤੇ ਗਏ ਆ। ਨਾਲ ਗੁਆਂਢੀ ਸੂਬੇ ਆ ਜਿਹੜੇ ਉਹਨਾਂ ਦੇ ਵਿੱਚ ਵੀ 3-3 ਕਿਲੋਮੀਟਰ ਦੇ ਘੇਰੇ 'ਚ ਜਿਹੜੇ ਠੇਕੇ ਆ ਉਹਨਾਂ ਨੂੰ ਵੀ ਡਰਾਈ ਰੱਖਿਆ ਗਿਆ। ਇਸ ਤੋਂ ਇਲਾਵਾ ਹੁਕਮ ਦਿੱਤੇ ਗਏ ਕਿ ਜਿਸ ਸੱਜਣ ਦੀ ਵੋਟ ਨਹੀਂ ਹੈ ਪੰਜਾਬ ਦੇ ਵਿੱਚ, ਉਹ ਪੰਜਾਬ 'ਚੋਂ ਬਾਹਰ ਹੋ ਜਾਏ। ਇਹਦਾ ਮਤਲਬ ਹੈ ਅਰਵਿੰਦ ਕੇਜਰੀਵਾਲ ਵੀ ਬਾਹਰ ਚਲਾ ਜਾਏਗਾ। ਇਹਦਾ ਮਤਲਬ ਹੈ ਕਿ ਜਿਹੜੇ NRIs ਜਿਨ੍ਹਾਂ ਦੇ ਕੋਲ ਬਾਹਰਲੇ ਦੇਸ਼ ਦੀ ਨਾਗਰਿਕਤਾ ਹੈ, ਬਾਹਰਲੇ ਮੁਲਕ ਦਾ ਪਾਸਪੋਰਟ ਆ, ਉਹ ਵੀ ਪੰਜਾਬ ਦੇ ਵਿੱਚ ਨਹੀਂ ਰਹਿ ਸਕਣਗੇ। ਸੋ ਇਹ ਇੱਕ ਤਰ੍ਹਾਂ ਨਾਲ ਨਵੇਂ ਅੱਜ ਕਦੇ ਲਾਗੂ ਹੋ ਗਏ ਆ। ਸਾਰੀਆਂ ਤਿਆਰੀਆਂ ਮੁਕੰਮਲ ਹੈ ਰਾਜਕਰਨਵੀਰ ਸਿੰਘ ਜੀ। ਇਹ ਚੋਣ ਲਈ ਬਹੁਤ ਜ਼ਿਆਦਾ ਰੁਚੀ ਹੈ ਇਸ ਵਾਰੀ। ਮੇਰੇ ਖਿਆਲ ਦੇ ਨਾਲ ਅਸੀਂ ਜਿੰਨੇ ਕੁ ਜੀਵਨ ਹੰਢਾਇਆ, ਉਸ ਜੀਵਨ ਦੀ ਸਭ ਤੋਂ ਦਿਲਚਸਪ ਤੇ ਸਭ ਤੋਂ ਉਤਸ਼ਾਹਜਨਕ ਇਹ ਚੋਣ ਆ। ਹੁਣ ਸਾਰੇ ਅਸੀਂ ਇਸ ਗੱਲੋਂ ਫਿਕਰਮੰਦ ਹਾਂ, ਖੁਸ਼ ਤੇ ਇਸ ਗੱਲੋਂ ਆ ਕਿ ਲੋਕ ਬਹੁਤ ਕੋਸਦੇ ਸਨ ਸਰਕਾਰਾਂ ਨੂੰ, ਆਲੋਚਨਾ ਕਰਦੇ ਸਨ। ਤਾਂ ਉਹਨਾਂ ਦੇ ਕੋਲ ਇੱਕ ਮੌਕਾ ਹੈ ਕਿ ਉਹ ਆਪਣੀ ਮਨਮਰਜ਼ੀ ਦੀ ਹਕੂਮਤ ਹੈ ਜਿਹੜੀ ਚੁਣ ਸਕਦੇ ਆ। ਪਰ ਦੂਜੇ ਪਾਸੇ ਅਸੀਂ ਫਿਕਰਮੰਦ ਇਸ ਗੱਲੋਂ ਆ ਕਿ ਜਿਸ ਤਰੀਕੇ ਦੇ ਨਾਲ 5-7 ਦਿਨਾਂ 'ਚ ਘਟਨਾਵਾਂ ਘਟੀਆਂ ਨੇ, ਕੋਈ ਬਹੁਤੀ ਵੱਡੀ ਘਟਨਾ ਜਿਹੜੀ ਦੇਖੋ ਛਿਟਪੁੱਟ ਘਟਨਾ ਜਿਹੜੀਆਂ ਮਾੜੀਆਂ ਮੋਟੀਆਂ ਉੱਤੇ ਚੱਲਦੀਆਂ ਰਹਿੰਦੀਆਂ, ਪਰ ਕੋਈ ਵੱਡੀ ਘਟਨਾ ਨਾ ਵਾਪਰੇ। ਇਸ ਕਰਕੇ ਅਸੀਂ ਫਿਕਰਮੰਦ ਹੈ। ਇਸ ਗੱਲੋਂ ਥੋੜ੍ਹੀ ਜਿਹੀ ਚਿੰਤਾ ਹੈ। ਜੇ ਇਹ ਚਿੰਤਾ ਝੂਠੀ ਪੈ ਜਾਵੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਆ, ਨਵੀਂ ਸਰਕਾਰ ਵੀ ਬਣ ਜਾਵੇ ਤੇ ਸਾਡੀ ਸਾਂਝ ਵੀ ਬਚ ਜਾਵੇ, ਇਹ ਫਿਰ ਬਹੁਤ ਵਧੀਆ ਹੋਏਗਾ। ਜੀ ਅਤੇ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਡੇਰੇ ਦੇ ਸਮਰਥਨ ਨੇ ਲਿਆਂਦਾ ਸਿਆਸੀ ਭੁਚਾਲ, ਸਿੱਖ ਜਥੇਬੰਦੀਆਂ ਵੱਲੋਂ ਵਿਰੋਧ। ਇਹ ਜਿਹੜਾ ਸਮਰਥਨ ਉਹਨਾਂ ਨੇ ਦਿੱਤਾ, ਪਹਿਲਾਂ ਤੇ ਇਸ ਸਮਰਥਨ ਦੇ ਪਿੱਛੇ ਬਹੁਤ
ਲੰਮੀ ਕਹਾਣੀ ਹੈ। ਦੇਖੋ 2007 ਦੇ ਵਿੱਚ ਕਿਸ ਤਰ੍ਹਾਂ ਇਸ ਡੇਰੇ ਨੇ ਹਾਂ ਕੀਤੀ ਸੀ ਅਕਾਲੀਆਂ ਨੂੰ, ਬਾਅਦ ਦੇ ਵਿੱਚ ਵੋਟ ਕਾਂਗਰਸ ਨੂੰ ਪਾ ਦਿੱਤੀ। ਉਸ ਤੋਂ ਬਾਅਦ ਜੋ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਔਰ ਉਸ ਇੱਕ ਜੋ ਕਲੈਸ਼ ਹੋਇਆ ਦੋ ਧਿਰਾਂ ਦੇ ਦਰਮਿਆਨ, ਸਿੱਖਾਂ ਦੇ ਦਰਮਿਆਨ, ਡੇਰਾ ਪ੍ਰੇਮੀਆਂ ਦੇ ਦਰਮਿਆਨ, ਉਹਦੇ 'ਚ 4 ਜਣੇ ਮਰੇ ਵੀ ਸਨ, ਤੁਹਾਨੂੰ ਯਾਦ ਹੋਣਾ ਜੀ। 4 ਮਰੇ ਸਨ। ਉਹ ਕਿਸੇ ਦੇ ਭਰਾ ਹੋ ਸਕਦੇ ਆ, ਕਿਸੇ ਦੇ ਪਿਓ ਹੋ ਸਕਦੇ ਆ, ਕਿਸੇ ਦੇ ਪੁੱਤ ਹੋ ਸਕਦੇ ਆ। ਜਿਨ੍ਹਾਂ ਲੋਕਾਂ ਨੇ ਉਸ ਸਮੇਂ ਇਹਨਾਂ ਦੇ ਆਖੇ ਲੱਗ ਕੇ ਡੇਰੇ ਪ੍ਰੇਮੀਆਂ ਦੇ ਨਾਲ, ਹਾਲਾਂਕਿ ਕੋਈ ਗਵਾਂਢੀ ਸੀ, ਕੋਈ ਰਿਸ਼ਤੇਦਾਰ ਵੀ ਸੀ, ਕੋਈ ਸੱਜਣ ਮਿੱਤਰ ਵੀ ਸੀ, ਜਿਨ੍ਹਾਂ ਲੋਕਾਂ ਨੇ ਪਾਟਕ ਪਾ ਲਏ, ਜਿਨ੍ਹਾਂ ਲੋਕਾਂ ਨੇ ਦੁਸ਼ਮਣੀਆਂ ਪਾ ਲਈਆਂ, ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ। ਕਿਉਂਕਿ ਦੇਖੋ ਇੱਥੇ ਹੁਕਮਨਾਮਾ ਜਾਰੀ ਹੋਇਆ ਸੀਗਾ 2007 ਦੇ ਅੰਦਰ ਕਿ ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਔਰ ਸਭ ਤੋਂ ਪਹਿਲਾਂ ਹੁਕਮਨਾਮਾ ਤੋੜਿਆ ਕਿਹਨੇ ਸੀ? ਸਭ ਤੋਂ ਪਹਿਲਾਂ ਇਹਨਾਂ ਅਕਾਲੀਆਂ ਨੇ ਹੀ ਹੁਕਮਨਾਮਾ ਤੋੜਿਆ ਸੀ। ਗਿੱਦੜਬਾਹੇ ਇਲਾਕੇ ਦੇ ਵਿੱਚ ਜੇ ਕੋਈ ਜਾਣਦਾ ਹੋਏਗਾ ਤੇ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਹੋਏਗਾ ਨਵਤੇਜ ਕੌਣੀ ਨੂੰ। ਨਵਤੇਜ ਕੌਣੀ ਉੱਥੋਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਸੀਗਾ ਤੇ ਉਹ ਸਭ ਤੋਂ ਪਹਿਲੀਆਂ 'ਚ ਜਾ ਕੇ ਇਹਨਾਂ ਦੀ ਸਤਸੰਗ 'ਚ ਬੈਠਾ ਸੀ। ਦੂਜੀ ਵਾਰੀ ਫੇਰ ਜਾ ਕੇ ਬੈਠਾ ਸੀ ਤੇ ਫਿਰ ਕਿਸੇ ਨੇ ਕੈਮਰੇ 'ਚ ਕੈਦ ਕਰ ਲਿਆ। ਮਾਮਲਾ ਅਕਾਲ ਤਖਤ ਤੱਕ ਗਿਆ। ਅਕਾਲ ਤਖਤ ਦੇ ਜਥੇਦਾਰ ਨੇ ਉਹਨੂੰ ਕੋਈ ਧਾਰਮਿਕ ਸਜ਼ਾ ਦੇ ਦਿੱਤੀ, ਗੱਲ ਆਈ ਗਈ ਹੋਗੀ। ਉਸ ਤੋਂ ਬਾਅਦ ਵੀ ਇਹੋ ਜਿਹੇ ਕਈ ਮਾਮਲੇ, ਇਹੋ ਜਿਹੇ ਕਈ ਕਿੱਸੇ ਸਾਹਮਣੇ ਆਏ ਕਿ ਅੰਦਰ ਖਾਤਿਓਂ ਇਹ ਇੱਕ ਦੂਜੇ ਦੀਆਂ ਪਿੱਠਾਂ ਖੁਰਕਦੇ ਆ। ਪਰ ਲੋਕਾਂ ਦੇ ਵਿੱਚ ਇਹ ਜਿਹੜਾ ਮਾਮਲਾ ਹੈ ਇਹਨੂੰ ਉਲਝਾਇਆ ਹੋਇਆ। ਹੁਣ ਸਾਫ਼ ਹੀ ਹੋ ਗਿਆ, ਸਪਸ਼ਟ ਹੀ ਹੋ ਗਿਆ ਕਿ ਜਿਹੜੇ ਉਹ ਕਿਸੇ ਪਹਿਲਾਂ ਟਾਵੇਂ ਚੱਲਦੇ ਸਨ, ਹੁਣ ਤੇ ਉਹ ਬਿਲਕੁਲ ਸਪਸ਼ਟ ਨੇ, ਬਿਲਕੁਲ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਕਿ ਦੇਖੋ ਇਹ ਸੱਚਾ ਸੌਦਾ ਇਹਦਾ ਨਾਂ ਆ ਡੇਰੇ ਦਾ, ਪਰ ਇਹ ਸਿਆਸੀ ਸੌਦਾ ਬਣ ਗਿਆ। ਸਿਆਸੀ ਸੌਦਾ ਕਿਵੇਂ ਬਣ ਗਿਆ ਕਿ ਇਸ ਸਮੇਂ ਅਕਾਲੀ ਭਾਜਪਾ ਸੀਗੀ ਜਿਹੜੀ, ਉਹ ਬਹੁਤ ਔਖੇ ਹਾਲਤ ਦੇ ਵਿੱਚ ਪਹੁੰਚ ਗਈ। ਉਹਨੂੰ ਸਹਾਰੇ ਦੀ ਜ਼ਰੂਰਤ ਸੀ ਕਿ ਉਹਨਾਂ ਦੇ ਇੱਥੋਂ ਡੇਰੇ ਦੇ ਵਿੱਚੋਂ ਜੋ ਗਤੀਵਿਧੀਆਂ ਹੁੰਦੀਆਂ ਪੰਜਾਬ ਦੇ ਡੇਰਿਆਂ 'ਚੋਂ, ਉਹ ਗਤੀਵਿਧੀਆਂ ਰੁਕੀਆਂ ਪਈਆਂ ਸਨ, ਖੁੱਲ੍ਹ ਕੇ ਨਹੀਂ ਸਨ ਹੁੰਦੀਆਂ ਪਈਆਂ। ਕਿਉਂਕਿ ਖਾਸ ਤੌਰ 'ਤੇ ਜਿਹੜਾ ਇਹਨਾਂ ਦਾ ਡੇਰਾ ਮੁਖੀ ਹੈ ਸਰਸੇ ਵਾਲਾ ਤੇ ਕਦੇ ਇੱਥੇ ਆਇਆ ਹੀ ਨਹੀਂ ਪੰਜਾਬ ਦੇ ਵਿੱਚ। ਉਸ ਤੋਂ ਬਾਅਦ 2007 ਤੋਂ ਬਾਅਦ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਸਨ, ਇਹਨਾਂ ਨੂੰ ਆਪਣੀਆਂ ਜ਼ਰੂਰਤਾਂ ਸਨ। ਸੋ ਕੁੱਲ ਮਿਲਾ ਕੇ ਫਿਰ ਇਹ ਸੱਚੇ ਸੌਦੇ ਵਾਲੇ ਜਿਹੜੇ ਬਾਬਾ ਜੀ ਆ, ਉਹਨਾਂ ਨੇ ਸਿਆਸੀ ਸੌਦਾ ਕੀਤਾ। ਔਰ ਇਹ ਸਿਆਸੀ ਸੌਦਾ ਹੋਣ ਤੋਂ ਬਾਅਦ ਭੁਚਾਲ ਆਉਣਾ ਸੁਭਾਵਿਕ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਲੇਲੜੀਆਂ ਕੱਢੀਆਂ ਉਹ ਸਿੱਧਾ ਹੀ ਦੱਸਦੀਆਂ ਕਿ ਇਹਨਾਂ ਨੇ ਸੌਦਾ ਕੀਤਾ। ਜਾ ਕੇ ਦੇਖੋ ਉਹਨਾਂ ਨੇ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਜਿਹੜਾ ਉਹਨਾਂ ਦਾ ਆਪਣਾ ਨਾਅਰਾ ਹੈ ਉਹ ਵੀ ਇਹਨਾਂ ਤੋਂ ਲਵਾਇਆ। ਪਤਾ ਨਹੀਂ ਇਹਨਾਂ ਨੇ ਹੁਣ ਮੂੰਹ ਕੱਢਿਆ ਜਾਂ ਨਹੀਂ ਕੱਢਿਆ। ਇੱਥੋਂ ਤੱਕ ਕਿ ਇਹਨਾਂ ਦਾ ਜਿਹੜਾ ਇੱਕ ਅਕਾਲੀ ਉਮੀਦਵਾਰ ਹੈ ਜੀਤ ਮਹਿੰਦਰ ਸਿੱਧੂ, ਤਲਵੰਡੀ ਸਾਬੋ ਤੋਂ ਪਹਿਲਾਂ ਜਿਹੜਾ ਕਾਂਗਰਸੀਆ ਸੀ ਹੁਣ ਅਕਾਲੀ ਹੈ, ਉਹ ਸਟੇਜ ਤੇ ਚੜ ਕੇ ਆ ਕੇ ਆਇਆ ਕਿ ਅਸੀਂ ਜਿਹੜੇ ਪ੍ਰੇਮੀਆਂ ਦੇ ਗੁਰੂ ਜੀ ਹੈ ਉਹਦੀ ਸਤਸੰਗ ਪੰਜਾਬ ਦੇ ਵਿੱਚ ਕਰਾਵਾਂਗੇ। ਜਾਨੀ ਇਹਦਾ ਮਤਲਬ ਆ ਕਿ ਉਹ ਤੁਸੀਂ ਸਮਰਥਨ ਦੇਣ ਤੋਂ ਬਾਅਦ ਜਦੋਂ ਸਾਡੀ ਸਰਕਾਰ ਨੂੰ ਲਿਆਓਗੇ ਤੁਸੀਂ, ਤਾਂ ਤੁਹਾਨੂੰ ਇਹ ਛੂਟ ਹੋਏਗੀ ਕਿ ਤੁਸੀਂ ਸਤਸੰਗ ਕਰੋਗੇ। ਅਸੀਂ ਵਿਰੋਧ ਨਹੀਂ ਕਰਦੇ, ਅਸੀਂ ਕਹਿੰਦੇ ਕਿ ਠੀਕ ਹੈ ਜਿੱਦਾਂ ਕਿਸੇ ਦਾ ਜੀ ਕਰੀ ਜਾਵੇ, ਪਰ ਲੋਕਾਂ ਦੇ ਪੁੱਤ ਤੁਸੀਂ ਉਹ ਨਾ ਮਰਵਾਓ। ਲੋਕਾਂ ਦੇ ਆਪਸੀ ਰਿਸ਼ਤੇ ਜਿਹੜੇ ਤੁਸੀਂ ਉਹ ਖਤਮ ਨਾ ਕਰੋ। ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਕਿ ਤੁਸੀਂ ਆਪੇ ਹੀ ਹੁਕਮਨਾਮੇ ਜਾਰੀ ਕੀਤੇ ਆ, ਆਪੇ ਹੀ ਉਹਨਾਂ ਹੁਕਮਨਾਮਿਆਂ ਦੀ ਅਵਗਿਆ ਕਰਦੇ ਪਏ ਹੋ, ਆਪੇ ਤੁਸੀਂ ਸਮਝੌਤੇ ਕਰਦੇ ਪਏ ਹੋ। ਵੈਸੇ ਇਹ ਜਿਹੜੀ ਸਮਝੌਤਿਆਂ ਵਾਲੀ ਗੱਲ ਹੈ 2012 ਦੇ ਵਿੱਚ ਵੀ ਇਹੋ ਹੀ ਕੁਝ ਹੋਇਆ ਸੀਗਾ। ਉਦੋਂ ਵੀ ਐਨ ਮੌਕੇ ਤੇ ਬਠਿੰਡਾ ਕੋਰਟ ਦੇ ਵਿੱਚੋਂ ਇੱਕ ਕੇਸ ਇਹਨਾਂ ਨੇ ਵਾਪਸ ਲਿਆ ਸੀਗਾ, ਫਿਰ ਨਾਲ ਦੀ ਨਾਲ ਸਮਰਥਨ ਜਿਹੜਾ ਸੀਗਾ ਉਹ ਜਾਰੀ ਹੋ ਗਿਆ ਸੀਗਾ ਡੇਰੇ ਵੱਲੋਂ। ਐਤਕੀ ਵੀ ਇਹੋ ਕੁਛ ਹੀ ਹੋਇਆ ਕਿ ਦੇਖੋ ਇਸ ਮਾਮਲੇ ਦੇ ਵਿੱਚ ਬਹੁਤ ਕਾਹਲੀ ਦੇ ਨਾਲ ਫੈਸਲੇ ਲੈ ਕੇ 2 ਦਿਨ ਪਹਿਲਾਂ ਜੀ ਅਸੀਂ ਫੈਸਲਾ ਕਰਾਂਗੇ ਮੁੜ ਕੇ ਕਹਿ ਦਿੱਤਾ ਜੀ ਅਸੀਂ ਇਹਨਾਂ ਨੂੰ ਸਮਰਥਨ ਦਿੰਦੇ ਹਾਂ। ਕੀ ਫੈਸਲਾ ਕੀਤਾ, ਕੀ ਵਿਚਾਰ ਕੀਤੀ ਹੈ? ਪਰ ਇੱਕ ਚੀਜ਼ ਜਿਹੜੀ ਅੰਦਰੋਂ ਇਹ ਸੁਣਨ ਨੂੰ ਮਿਲਦੀ ਪਈ ਆ ਰਾਜ ਕਰਨਵੀਰ ਸਿੰਘ ਜੀ, ਉਹ ਇਹ ਆ ਕਿ ਡੇਰਾ ਪ੍ਰੇਮੀ ਇਸ ਫੈਸਲੇ ਦੇ ਨਾਲ ਮੁਤਫਿਕ ਨਹੀਂ ਹਨ। ਸਾਰੇ ਉਹ ਅੰਦਰ ਖਾਤੇ ਇਸ ਚੀਜ਼ ਦਾ ਵਿਰੋਧ ਕਰਦੇ ਪਏ ਆ ਔਰ ਉਹਨਾਂ ਦਾ ਵਿਰੋਧ ਸੱਚਾ। ਜਿਵੇਂ ਮੈਂ ਹੁਣ ਕਲਪ ਕੇ ਗੱਲ ਕਹਿਣਾ ਕਿ ਤੁਸੀਂ ਦੇਖੋ ਲੋਕਾਂ ਦੀ ਰਿਸ਼ਤੇਦਾਰੀਆਂ 'ਚ ਫਿੱਕ ਪਵਾਏ, ਤੁਸੀਂ ਲੋਕਾਂ ਦੇ ਘਰਾਂ 'ਚ ਪਾਟਕ ਪਵਾਏ, ਤੁਸੀਂ ਸਮਾਜ ਨੂੰ ਵੰਡਿਆ, ਉਹਦਾ ਵਰਗੀਕਰਨ ਕੀਤਾ, ਸਮਾਜ ਦਾ ਧਰੁਵੀਕਰਨ ਕੀਤਾ। ਹੁਣ ਤੁਸੀਂ ਆਪੇ ਜਾ ਕੇ ਉਹਨਾਂ ਦੇ ਡੇਰੇ 'ਚ ਬਹਿ ਕੇ ਹੋ, ਲੋਕਾਂ ਨੂੰ ਉੱਥੇ ਹੀ ਛੱਡ ਗਏ। ਜਾਂ ਤੇ ਲੋਕਾਂ ਨੂੰ ਵੀ ਕਹਿੰਦੇ ਕਿ ਭਾਈ ਜਿਵੇਂ ਮਰਜ਼ੀ ਮਿਲੀ ਵਰਤੀ ਜਾਓ,
ਅਸੀਂ ਮਿਲੀ ਵਰਤੀ ਜਾਂਦੇ ਹਾਂ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਲੋਕਾਂ ਨੂੰ ਤੁਸੀਂ ਉੱਥੇ ਛੱਡ ਕੇ ਉੱਥੇ ਜਾ ਕੇ ਤੁਸੀਂ ਮੇਲ ਮਿਲਾਪ ਕਰਦੇ ਹੋ, ਇਹ ਤੁਹਾਡੀ ਗੱਲ ਗਲਤ ਹੈ। ਇਹੋ ਹੀ ਗੱਲ ਹੁਣ ਡੇਰਾ ਪ੍ਰੇਮੀਆਂ 'ਚ ਚੱਲਦੀ ਹੈ, ਕਿਉਂਕਿ ਡੇਰਾ ਪ੍ਰੇਮੀਆਂ ਦੇ ਵੀ ਆ ਜਿਹੜੇ ਮੋਢਿਆਂ ਦੇ ਉੱਤੇ ਸਿਰ ਲੱਗੇ, ਸਿਰਾਂ ਦੇ ਵਿੱਚ ਦਿਮਾਗ ਆ, ਉਹ ਕਹਿੰਦੇ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਵੋਟ ਕਿਉਂ ਪਾਈਏ ਜਿਨ੍ਹਾਂ ਲੋਕਾਂ ਨੇ ਸਾਨੂੰ ਆਪਣੀਆਂ ਪੈਲੀਆਂ 'ਚ ਜੰਗਲ ਪਾਣੀ ਜਾਣ ਤੱਕ ਵੀ ਰੋਕ ਦਿੱਤਾ ਸੀਗਾ, ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਨਾ ਕਰ ਦਿੱਤੀ ਸੀਗੀ। ਔਰ ਇਹ ਆਮ ਬੰਦਿਆਂ ਨੇ ਨਹੀਂ ਕੀਤੀ, ਇਹਨਾਂ ਨੇ ਕਰਵਾਈ ਜਿਹੜੇ ਕਿ ਆਗੂ ਸਨ, ਕਿਉਂਕਿ ਇਹ ਮਸਲਾ ਫਿਰ ਉੱਥੇ 2007 ਤੇ ਚਲਾ ਜਾਂਦਾ ਪਹੁੰਚੋ ਕੇ, ਜਦੋਂ ਇਹਨਾਂ ਨੇ ਕਹਿ ਕੇ ਅਕਾਲੀ ਦਲ ਨੂੰ ਵੋਟ ਨਹੀਂ ਪਾਈ, ਉਸ ਤੋਂ ਬਾਅਦ ਹੀ ਸਾਰਾ ਇਹ ਬਖੇੜਾ ਖੜਾ ਹੋਇਆ। ਔਰ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਦੀ ਤੇ ਸਟੇਟਮੈਂਟ ਤੁਸੀਂ ਆਪ ਹੀ ਲੈ ਲਓ, ਪੁਸ਼ਾਕ ਬਾਰੇ ਕੀ ਕਹਿੰਦਾ ਉਹਦੇ ਪੁਰਾਣੇ ਕਿਤੇ ਖੁਗਾ ਲਿਓ YouTube ਤੋਂ, ਉਹਦੇ ਜਿਹੜੇ ਵੀਡੀਓ ਆ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਉਹ ਪੁਸ਼ਾਕ ਬਾਰੇ ਵੀ ਕਿੱਡਾ ਵੱਡਾ ਉਹ ਖੁਲਾਸਾ ਕਰਦਾ। ਸੋ ਇਹ 2007 ਦੇ ਵਿੱਚ ਵੀ ਇਸੇ ਤਰੀਕੇ ਦਾ ਹੋਇਆ। ਉਹ ਕਹਿੰਦੇ ਕਿ ਬਾਅਦ ਦੇ ਵਿੱਚ ਅਕਾਲੀਆਂ ਨੇ, ਇਹਨਾਂ ਦੇ ਬੰਦਿਆਂ ਨੇ ਆਪਣੇ ਪੱਧਰ ਤੇ ਬਾਈਕਾਟ ਕਰਵਾਏ, ਸਾਨੂੰ ਤੰਗ ਕੀਤਾ, ਦੁਖੀ ਕੀਤਾ, ਹੁਣ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਵੋਟ ਪਾਓ। ਸੋ ਇਹਨਾਂ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਦਫਾੜਿਆ ਕਿ ਇਹ ਫੈਸਲਾ ਜਿਹੜਾ ਉਹ ਸਹੀ ਨਹੀਂ ਹੋਇਆ। ਸੁਣਨ ਦੇ ਵਿੱਚ ਤੇ ਇੱਥੋਂ ਤੱਕ ਵੀ ਆ ਰਿਹਾ ਕਿ ਕੁਛ ਜਿਹੜੇ ਪ੍ਰੇਮੀ ਆ ਉਹ ਇਲਜ਼ਾਮ ਵੀ ਲਾਉਂਦੇ ਪਏ ਕਿ ਜਿਹੜੀ ਸਾਡੀ ਸਿਆਸੀ ਵਿੰਗ ਦੇ ਕੁਛ ਬੰਦੇ ਆ ਉਹ ਇਹਨਾਂ ਦੇ ਢਾਈ ਚੜੇ ਹੋਏ, ਇਹਨਾਂ ਦੇ ਟੇਟੇ ਚੜੇ ਹੋਏ ਆ। ਹੁਣ ਪਤਾ ਨਹੀਂ ਉਹ ਕੀ ਪੁੱਠਾ ਸਿੱਧਾ ਕੰਮ ਵੀ ਕਰਦੇ ਹੋਣਗੇ। ਉਹ ਕਹਿੰਦੇ ਕਿ ਇਹਨਾਂ ਦੇ ਕੁਛ ਬੰਦੇ ਆ ਜਿਹੜੇ ਕਾਲੀ ਭਾਜਪਾ ਦੇ ਬੰਦੇ ਆ, ਉਹਨਾਂ ਨੇ ਸਾਡੇ ਸਿਆਸੀ ਵਿੰਗ ਵਾਲੇ ਵੀ ਹੱਥਾਂ ਤੇ ਚੜਾਏ ਹੋਏ ਆ। ਦੂਜੇ ਪਾਸੇ ਹੁਣ ਇਹ ਵੀ ਸੁਣਨ ਨੂੰ ਮਿਲਦਾ ਪਿਆ ਕਿ ਉਹ ਕਹਿੰਦੇ ਕਿ ਪਹਿਲਾਂ ਡੇਰੇ 'ਚ ਵੋਟਿੰਗ ਕਰਾਓ, ਕਿ ਇਸ ਅਲਾਇੰਸ ਦੇ ਵਿੱਚ ਭੁਗਤਣ ਦੇ ਹੱਕ 'ਚ ਕਿੰਨੇ ਲੋਕ ਆ ਔਰ ਇਹਦੀ ਮੁਖਾਲਫਤ ਕਿੰਨੇ ਲੋਕ ਕਰਦੇ ਆ। ਸੋ ਕੁੱਲ ਮਿਲਾ ਕੇ ਜਿਹੜਾ ਸਮਰਥਨ ਹੈ, ਇੱਕ ਪਾਸੇ ਉਹਨਾਂ ਦਾ ਆਪਣਾ ਦਫੇੜ ਹੈ, ਦੂਜੇ ਪਾਸੇ ਲੋਕਾਂ ਦੀ ਆਪਣੀ ਨਾਰਾਜ਼ਗੀ ਜਿਹੜੀ ਅਕਾਲੀਆਂ ਪ੍ਰਤੀ ਉਹ ਵੱਧਦੀ ਪਈ ਹੈ, ਤੀਜੇ ਪਾਸੇ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਆਪਣੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਰੋਸ ਜ਼ਾਹਰ ਕਰਦੀਆਂ ਪਈਆਂ। ਕੁੱਲ ਮਿਲਾ ਕੇ ਜਿਹੜਾ ਡੇਰੇ ਵਾਲਾ ਸਮਰਥਨ ਹੈ ਹਾਲੇ, ਕਿਉਂਕਿ ਦੇਖੋ ਹਾਲੇ ਵੀ ਕੁਝ ਘੰਟੇ ਬਾਕੀ ਆ, ਇਸ ਸਮਰਥਨ ਦੇ ਵਿੱਚ ਹਾਲੇ ਵੀ ਕੁਛ ਨਾ ਕੁਛ ਜਿਹੜੀ ਉੱਠਕ ਬੈਠਕ ਸੰਭਵ ਆ। ਜੀ 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 ਅਗਲੀ ਗੱਲ ਕਰੀਏ, ਲੰਬੀ ਦੇ ਵਿੱਚ ਅੱਜ ਤਿੰਨਾਂ ਧਿਰਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਸਾਨੂੰ ਤੇ ਲੰਬੀ 'ਚ ਬਹੁਤ ਥਕਾਇਆ, ਸੱਚ ਮੈਂ ਕਹਾ ਨਾ ਜਾਤੀ ਤੌਰ ਤੇ, ਕਿ ਆ 15 ਦਿਨ ਤੇ ਲੰਬੀ 'ਚ ਜਿਹੜੇ ਕੰਮ ਕਰਦੇ ਪੱਤਰਕਾਰ ਜਾਂ ਜਿਹੜੇ ਬਾਹਰੋਂ ਆਏ ਆ, ਬਾਹਰੋਂ ਕੋਈ ਦਿੱਲੀ ਤੋਂ, ਕੋਈ ਕਿਤੋਂ ਆ ਕੇ ਪੱਤਰਕਾਰ ਬੈਠੇ ਆ, ਉਹਨਾਂ ਨੇ ਅੱਜ ਸਭ ਤੋਂ ਜ਼ਿਆਦਾ ਸੁੱਖ ਦਾ ਸਾਹ ਲਿਆ ਹੋਣਾ। ਤੁਸੀਂ ਮੰਨੋਗੇ ਕਿ ਅੱਜ ਇੱਕੋ ਸਮੇਂ ਤੇ 3 ਸ਼ਕਤੀ ਪ੍ਰਦਰਸ਼ਨ ਹੋਣ ਡਏ ਸਨ। ਇੱਕ ਪਾਸੇ ਤੇ ਸਟੇਡੀਅਮ ਹੈ, ਬਾਬਾ ਮਾਨ ਸਿੰਘ ਸਟੇਡੀਅਮ ਹੈ, ਉਹਦੇ 'ਚ ਕਾਂਗਰਸੀਆਂ ਨੇ ਰੈਲੀ ਰੱਖੀ ਹੋਈ ਸੀ, ਜਿਹਦੇ 'ਚ ਰਾਹੁਲ ਗਾਂਧੀ ਨੇ ਆਉਣਾ ਸੀ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਨੇ, ਬੀਬੀ ਆਸ਼ਾ ਕੁਮਾਰੀ ਆ, ਸੁਨੀਲ ਜਾਖੜ, ਇਹੋ ਜਿਹੇ ਸਰੀਕੇ ਦੇ ਨੇਤਾਵਾਂ ਨੇ ਆਉਣਾ ਸੀ। ਦੂਜੇ ਪਾਸੇ ਸੁਖਬੀਰ ਬਾਦਲ ਨੇ ਲੰਬੀ ਦੇ ਵਿੱਚ ਰੋਡ ਸ਼ੋਅ ਰੱਖਿਆ ਹੋਇਆ ਸੀਗਾ। ਤੀਜੇ ਪਾਸੇ ਉਸੇ ਸਮੇਂ ਜਰਨੈਲ ਸਿੰਘ ਦਾ ਰੋਡ ਸ਼ੋਅ ਹੈ ਜਿਹੜਾ ਉਹ ਬਾਗੀਆਂ ਪਾਉਂਦਾ ਪਿਆ ਸੀ। ਹੁਣ ਦੇਖੋ, ਇੱਕ ਬੰਦਾ, ਇੱਕ ਮੁਲਾਜ਼ਮ ਆ, ਉਹ 3 ਚੀਜ਼ਾਂ ਨੂੰ ਕਿਵੇਂ ਇੱਕੋ ਵੇਲੇ ਕਵਰ ਕਰ ਸਕਦਾ। ਸੋ ਬੜੀ ਭੱਜ ਦੌੜ ਸੀਗੀ, ਕੋਈ ਇੱਧਰ ਨੂੰ ਕੋਈ ਇੱਧਰ ਨੂੰ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਅੱਜ ਸ਼ਕਤੀ ਪ੍ਰਦਰਸ਼ਨ ਹੋਏ, ਜੇ ਉਹਨਾਂ ਨੂੰ ਆਪਾਂ ਭੀੜ ਦੇ ਪੈਮਾਨੇ ਤੋਂ, ਜਿਹੜਾ ਕਿ ਮੁੱਢਲਾ ਪੈਮਾਨਾ ਹੈ ਸਾਡਾ ਕਿ ਇਹ ਧਿਰ ਕਿੰਨੀ ਕੁ ਅੱਗੇ ਜਾਂਦੀ ਹੈ, ਜੇ ਅਸੀਂ ਉਹ ਭੀੜ ਦੇ ਪੈਮਾਨੇ ਤੋਂ ਮਾਪੀਏ ਤੇ ਰਾਜ ਕਰਨਵੀਰ ਸਿੰਘ ਜੀ ਦੁਬਿਧਾ ਹੋ ਜਾਂਦੀ ਹੈ। ਜੇ ਅਸੀਂ ਕਾਂਗਰਸ ਦੀ ਰੈਲੀ 'ਚ ਗਏ ਤੇ ਉੱਥੇ ਮੈਂ ਤੇ ਆਪਣੀ ਜ਼ਿੰਦਗੀ 'ਚ ਜਿੱਡਾ ਇਕੱਠ ਵੇਖਿਆ, 2000 ਦੇ ਕਰੀਬ ਨਾ ਅਟਲ ਬਿਹਾਰੀ ਵਾਜਪਾਈ ਆਇਆ ਸੀ ਲੰਬੀ ਦੇ ਨਾਲ, ਉਦੋਂ ਰਸ਼ ਵੇਖਿਆ ਸੀ ਜਾਂ ਇਸ ਰੈਲੀ 'ਚ ਵੇਖਿਆ ਅੱਜ ਉਹ ਇਸ ਇਲਾਕੇ ਦੇ ਵਿੱਚ ਏਡੀ ਵੱਡੀ ਰੈਲੀ ਸੀਗੀ। ਦੂਜੇ ਪਾਸੇ ਜੇ ਅਸੀਂ ਉੱਥੋਂ ਜਾਂਦੇ ਆ ਸੁਖਬੀਰ ਸਿੰਘ ਬਾਦਲ ਦੇ ਰੋਡ ਸ਼ੋਅ ਦੇ ਵਿੱਚ, ਤੇ ਤੁਸੀਂ ਕਮਾਲ ਮੰਨੋਗੇ ਉੱਥੇ ਵੀ ਇਹ ਲੱਗਦਾ ਕਿ ਇਹੋ ਜਿਹਾ ਰੋਡ ਸ਼ੋਅ ਲੰਬੀ ਦੇ ਵਿੱਚ ਅਜੇ ਤੱਕ ਨਹੀਂ ਸੀ ਹੋਇਆ। ਤੀਜਾ, ਜੇ ਅਸੀਂ ਦੇਖਦੇ ਹਾਂ ਜਰਨੈਲ ਸਿੰਘ ਦਾ ਰੋਡ ਸ਼ੋਅ, ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਸਾਰੇ ਨੌਜਵਾਨ ਆਪਣੇ ਘਰਾਂ ਦੀਆਂ ਕੰਧਾਂ ਟੱਪਾਏ ਹੋਣ, ਬਗਾਵਤਾਂ ਕਰਕੇ ਆ ਗਏ ਹੋਣ ਕਿ ਨਹੀਂ ਅਸੀਂ ਤੇ ਹੁਣ ਇਨਕਲਾਬ ਲਿਆਉਣਾ। ਤਿੰਨੇ ਹੀ ਜਿਹੜੇ ਇਹ ਇਕੱਠ ਸੀ, ਬਹੁਤ ਜ਼ਬਰਦਸਤ ਇਕੱਠ ਸੀ, ਆਪੋ ਆਪਣੇ ਪੱਧਰ ਦੇ ਜ਼ਬਰਦਸਤ ਇਕੱਠ ਸੀ। ਖਾਸ ਤੌਰ ਤੇ ਕਾਂਗਰਸੀਆਂ ਦੀ ਰੈਲੀ ਜਿਹੜੀ ਹੈ ਉਹ ਤੇ ਬਹੁਤ ਲੰਮੇ ਸਮੇਂ ਬਾਅਦ ਇਹੋ ਜਿਹੀ ਰੈਲੀ ਹੈ ਜਿਹੜੀ ਲੰਬੀ ਹਲਕੇ 'ਚ ਵੇਖਣ ਨੂੰ ਮਿਲੀ ਹੈ। ਖਾਸ ਤੌਰ ਤੇ ਮੈਂ ਆਪਣੀਆਂ ਨਜ਼ਰਾਂ ਦੀ ਗੱਲ ਕੀਤੀ ਕਿ ਮੈਂ ਅਟਲ ਬਿਹਾਰੀ ਵਾਜਪਾਈ ਵਾਲੀ ਰੈਲੀ ਤੋਂ ਬਾਅਦ ਇਹੋ ਜਿਹਾ ਇਕੱਠ ਦੇਖਿਆ ਕਿ ਪੰਡਾਲ ਦੇ ਵਿੱਚ ਇਕੱਠ ਥੋੜਾ ਸੀ, ਪੰਡਾਲ ਭਰ ਗਿਆ,
ਔਰ ਜਿਹੜੀ ਅੱਗੋਂ ਸੜਕ ਲੰਘਦੀ ਸੀ ਉਹ ਸੜਕ ਤੇ ਹੀ ਲੋਕ ਇਸ ਤਰ੍ਹਾਂ ਤੁਰੇ ਜਾਂਦੇ ਸਨ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਮੇਲਾ ਲੱਗਾ ਹੁੰਦਾ। ਤੇ ਜੇ ਇਸ ਤਰ੍ਹਾਂ ਹੀ ਇਹ ਰੋਡ ਸ਼ੋਅ ਸਨ ਦੋਵੇਂ, ਕਿਸੇ ਦਾ ਕਿਲੋਮੀਟਰ ਲੰਬਾ ਸੀ, ਕਿਸੇ ਦਾ 2 ਕਿਲੋਮੀਟਰ ਲੰਬਾ ਸੀ। ਸੋ ਕੁੱਲ ਮਿਲਾ ਕੇ ਲੰਬੀ ਦੇ ਵਿੱਚ ਜਿਹੜਾ ਆਖਰੀ ਦਿਨ ਸ਼ਕਤੀ ਪ੍ਰਦਰਸ਼ਨ ਹੋਇਆ ਹੈ, ਇਹਨੇ ਸਪਸ਼ਟਤਾ ਕੀ ਕਰਨਾ ਸੀਗਾ, ਇੱਥੋਂ ਦੀ ਜਿਹੜੀ ਬਹੁਵਕਾਰੀ ਟੱਕਰ ਆ, ਇਹਨੇ ਇਹਦਾ ਨਤੀਜਾ ਤੇ ਸਪਸ਼ਟ ਕੀ ਕਰਨਾ ਸੀ, ਉਲਟਾ ਸਾਨੂੰ ਦੁਬਿਧਾ ਪਾ ਗਿਆ ਹੈ ਕਿ ਇਹਦਾ ਨਤੀਜਾ ਕੀ ਹੋ ਸਕਦਾ। ਕਿਉਂਕਿ ਜੇ ਇਕੱਠ ਵੇਖਦੇ ਆ, ਤਿੰਨਾਂ ਪਾਰਟੀਆਂ ਦਾ ਸਮਰਥਨ ਵੇਖਦੇ ਆ, ਤਿੰਨਾਂ ਪਾਰਟੀਆਂ ਦਾ ਉਤਸ਼ਾਹ ਵੇਖਦੇ ਆ, ਤੇ ਸਾਰੀਆਂ ਲਗੋਤਮਾਂ, ਸਾਰੇ ਜੋੜ ਘਟਾਓ, ਸਾਰੇ ਗਿਣਤੀਆਂ ਮਿੰਤੀਆਂ ਝੂਠੀਆਂ ਪੈ ਜਾਂਦੀਆਂ, ਤੇ ਉੱਥੇ ਫਿਰ ਸਾਰੇ ਕਹਿ ਦਿੰਦੇ ਕਿ ਚੋਪੀ ਭਲੀ ਹੈ। ਪਰ ਹਾਲ ਦੀ ਘੜੀ ਮੈਂ ਕਹਾਂਗਾ ਕਿ ਬਹੁਤ ਕਾਂਟੇ ਦੀ ਟੱਕਰ ਹੋ ਗਈ ਹੈ ਇੱਥੇ ਲੰਬੀ ਦੇ ਵਿੱਚ। ਮਾਰਜਨ ਹੈ ਜਿਹੜਾ ਜਿੱਤ ਹਾਰ ਦਾ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ। ਹਾਂ, ਜੇ ਕਿਸੇ ਦਾ ਚੌਲਾ ਚੱਲ ਗਿਆ, ਕੋਈ ਵੋਟ ਹੈ ਜਿਹੜੀ, ਉਹ ਤੁਹਾਨੂੰ ਪਤਾ ਵੋਟ ਜਿਹੜੀ ਗਰਜ਼ਾ ਮਾਰੀ ਵੋਟ ਵੀ ਹੁੰਦੀ ਹੈ, ਉਹ ਗਰਜ਼ਾ ਮਾਰੀ ਵੋਟ ਜੇ ਕਿਸੇ ਦੇ ਪੇਟੇ ਪੈ ਗਈ ਤੇ ਫਿਰ ਤੇ ਗੱਲ ਬਣ ਸਕਦੀ। ਉਸ ਤਰ੍ਹਾਂ ਜਿਹੜੀ ਵੋਟ ਦਾ ਜਿਹੜਾ ਅਸਲੀ ਵੋਟ ਤੇ ਜਿਹੜੀ ਵੋਟ ਦੀ ਵੰਡ ਹੋਈ ਹੈ, ਉਹ ਤੋਂ ਰਾਜ ਕਰਨਵੀਰ ਸਿੰਘ ਜੀ ਇਹ ਲੱਗਦਾ ਕਿ ਲੰਬੀ ਦਾ ਮਾਰਜਨ ਹੈ ਜਿਹੜਾ ਐਤਕੀ ਦੂਜੇ ਨਤੀਜੇ ਜਿਹੜੇ ਅਤੀਤ ਦੇ ਨਤੀਜੇ ਆ ਉਹਨਾਂ ਤੋਂ ਵੱਖਰਾ ਹੋਏਗਾ। ਜੀ ਜੀ ਜੀ। ਅਗਲੀ ਗੱਲ ਕਰੀਏ, ਡੋਡਾ ਦੇ ਫਾਰਮ ਹਾਊਸ ਚੋਂ ਫਿਰ ਸ਼ਰਾਬ ਬਰਾਮਦ, ਹੋਰ ਉੱਥੋਂ ਲੱਭਣਾ ਵੀ ਕੀ ਸੀ ਵੈਸੇ? ਹਾਂ, ਸਹੀ ਗੱਲ ਹੈ, ਹੋਰ ਉੱਥੇ ਬਦਾਮ ਥੋੜੀ ਉਹਨੇ ਭਰਨੇ ਆ। ਇਹ ਡੋਡਾ ਦਾ ਗੋਦਾਮ ਹੈ ਜਿਹੜਾ, ਇਹ ਉਹੀ ਗੋਦਾਮ ਆ ਜਿਹਦੇ ਚ ਇਹਨਾਂ ਨੇ ਮੁੰਡਾ ਵੱਢਿਆ ਸੀਗਾ ਭੀਮ ਟਾਕ ਜੀ। ਇਹਦਾ ਇੱਕ ਰਾਜ ਕਰਨਵੀਰ ਸਿੰਘ ਜੀ ਅਬੋਹਰ ਫਾਜ਼ਿਲਕਾ ਰੋਡ ਤੇ ਆ ਗੋਦਾਮ, ਉਹਨੂੰ L1 ਕਹਿੰਦੇ ਆ। ਉਹਦੇ ਚ ਹੀ ਅਕਾਲੀ ਦਲ ਦਾ ਦਫ਼ਤਰ ਚੱਲਦਾ ਰਿਹਾ ਬਹੁਤ ਲੰਮਾ ਸਮਾਂ ਤੱਕ, ਬਹੁਤ ਲੰਮੇ ਸਮਾਂ ਤੱਕ ਉੱਥੇ ਇਹਨਾਂ ਦਾ ਦਫ਼ਤਰ ਰਿਹਾ। ਤੇ ਪਿੱਛੇ ਉਹ ਗੋਦਾਮ ਹੁੰਦਾ ਸੀ ਸ਼ਰਾਬ ਵਾਲਾ, ਤੇ ਮੂਹਰੇ ਇਹਨਾਂ ਦੇ ਦਫ਼ਤਰ ਦਾ ਝੰਡਾ ਝੂਲਦਾ ਹੁੰਦਾ ਸੀ। ਇੱਕ ਦਫ਼ਤਰ ਇਹਦਾ ਇਹ ਜਿਹੜਾ ਇਸ ਤਰ੍ਹਾਂ ਦਾ ਇੱਕ ਗੋਦਾਮ, ਇੱਕ ਦਫ਼ਤਰ ਹੈ ਜਿਹੜਾ, ਉਹਨੂੰ ਫਾਰਮ ਹਾਊਸ ਵੀ ਕਹਿ ਦਿੰਦੇ ਆ। ਉਹ ਸ਼ਹਿਰ ਤੋਂ ਬਾਹਰ ਆ, ਰਾਮਸਰਾ ਪਿੰਡ ਆ, ਮੇਰੇ ਖਿਆਲ ਦੇ ਨਾਲ 12-13 ਕਿਲੋਮੀਟਰ ਦੂਰ ਹੋਣਾ। ਇਹ ਉੱਥੋਂ ਦੀ ਗੱਲ ਆ ਜਿੱਥੇ ਭੀਮ ਟਾਂਕ ਵੱਢਿਆ ਸੀਗਾ, ਉੱਥੋਂ ਹੀ ਇਹ ਸ਼ਰਾਬ ਫੜੀ ਗਈ ਆ। ਦੱਸਦੇ ਤਾਂ ਇਹ ਆ ਕਿ 2,31,000 ਬੋਤਲ ਸ਼ਰਾਬ ਦੀ ਫੜੀ ਗਈ ਉੱਥੋਂ ਜੀ, ਜਿਹਦਾ ਕੋਈ ਕਾਗਜ਼ ਨਹੀਂ, ਕੋਈ ਪੱਤਰੀ ਨਹੀਂ, ਔਰ ਨਜਾਇਜ਼ ਤੌਰ ਤੇ ਉਹ ਸ਼ਰਾਬ ਰੱਖੀ ਹੋਈ ਸੀਗੀ। 20 ਟਰੱਕ ਹੈ ਜਿਹੜੇ ਉਹ ਲਾਈਨਵਾਰ ਖਿਲਾਰੇ ਹੋਏ ਆ, ਤੇ ਖਿਲਾਰਨ ਲਈ ਥਾਣੇ ਦੇ ਵਿੱਚ ਤੇ ਇੰਨੀ ਜਗ੍ਹਾ ਹੀ ਨਹੀਂ ਹੈਗੀ। 20 ਟਰੱਕ ਹੈ ਜਿਹੜੇ ਫੜੇ ਉਹ ਕਿਤੇ ਰੋਕ ਲੈਣ, ਨਾ ਹੀ ਐਕਸਾਈਜ਼ ਵਿਭਾਗ ਕੋਲ ਇੰਨੀ ਜਗ੍ਹਾ। ਸੋ ਦਾਣਾ ਮੰਡੀ ਦੇ ਵਿੱਚ ਫੜੇ ਹੋਏ ਜਿਹੜੇ ਟਰੱਕ ਹੈ ਉਹ ਉੱਥੇ ਭਰ ਕੇ ਲਾਏ ਹੋਏ ਆ, ਔਰ ਗਿਣਤੀ ਕੀਤੀ ਹੈ। ਤੇ ਲੰਮਾ ਸਮਾਂ ਜਿਹੜਾ ਗਿਣਤੀ ਕਰਦਿਆਂ ਗੁਜ਼ਰ ਗਿਆ, ਫਿਰ ਜਾ ਕੇ ਗਿਣਤੀ ਹੋਈ ਕਿ ਕੁੱਲ ਗਿਣਤੀ ਬੋਤਲਾਂ ਦੀ ਬਣਦੀ ਹੈ 2,31,000। ਹੁਣ ਸਵਾਲ ਉੱਠਦਾ ਹੈ ਕਿ ਪਰਸੋਂ ਵੀ ਡੋਡਾ ਦੀ ਸ਼ਰਾਬ ਫੜੀ ਗਈ ਜੀ। ਉਹ ਸ਼ਰਾਬ ਜਿਹੜੀ ਫੜੀ ਗਈ ਆ, ਉਹਨੂੰ ਕਿਵੇਂ ਛੱਡਿਆ, ਕਿਵੇਂ ਨਹੀਂ ਛੱਡਿਆ, ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦੇ। ਪਰ ਮੇਰਾ ਕਿੰਤੂ ਪਰੰਤੂ ਇਹ ਹੈ ਕਿ ਜਿਹੜੀ ਇਹ ਫੜੀ ਹੋਈ ਸ਼ਰਾਬ ਆ, ਪਹਿਲਾਂ ਤਾਂ ਸਵਾਲ ਇਹ ਹੈ ਕਿ ਜਾਣੀ ਕਿੱਥੇ ਸੀ। ਹੁਣ ਸ਼ਿਵਲਾਲ ਡੋਡਾ ਤੇ ਲੜ ਹੀ ਨਹੀਂ ਰਿਹਾ, ਇਲੈਕਸ਼ਨ ਹੀ ਨਹੀਂ ਲੜਦਾ ਪਿਆ, ਉਹ ਤੇ ਮੁਕਾਬਲੇ 'ਚ ਹੀ ਹੈ ਨਹੀਂ। ਉਹ ਸ਼ਰਾਬ ਕਿਹਦੇ ਲਈ ਲੈ ਕੇ ਆਇਆ? ਇੰਨੀ ਸ਼ਰਾਬ ਜਿਹੜੀ ਆ ਉਹਨੇ ਕਿਹਦੇ ਲਈ ਸਾਂਭੀ ਹੈ? ਇਹਦਾ ਮਤਲਬ ਇਹ ਕਿ ਜਿਹੜੇ ਉਹਦੇ ਸੱਜਣ ਬੇਲੀ ਆ, ਜਿਹੜੇ ਉਹਦੀ ਪਿੱਠ ਤੇ ਖੜੇ, ਜਿਹੜੇ ਉਹਦੇ ਤਰੀਕ ਤੇ ਜਾ ਕੇ ਉੱਥੇ ਜਾ ਕੇ ਚੁਣਾਵੀ ਸਭਾ ਵੀ ਕਰ ਲੈਂਦੇ ਆ, ਇੱਥੋਂ ਤੱਕ ਕਿ ਜੇਲ੍ਹ ਦੇ ਵਿੱਚ ਜਾ ਕੇ ਚੁਣਾਵੀ ਮੀਟਿੰਗ ਵੀ ਕਰ ਲੈਂਦੇ ਆ, ਇਹ ਫਿਰ ਸ਼ਰਾਬ ਉਹਨਾਂ ਲਈ ਹੈ। ਜੇ ਦੂਜੀ ਗੱਲ ਹੋਰ ਕਰੀਏ, ਸਿਸਟਮ ਦੀ ਗੱਲ ਕਰੀਏ, ਸਾਡੇ ਪ੍ਰਬੰਧਾਂ ਦੀ ਗੱਲ ਕਰੀਏ, ਬਸੀ ਪਠਾਣਾ ਤੋਂ ਇਹ ਸ਼ਰਾਬ ਆਈ ਹੈ ਜੀ। ਬਸੀ ਪਠਾਣਾ ਅਬੋਹਰ ਤੋਂ 300 ਕਿਲੋਮੀਟਰ ਬਣਦਾ ਹੈ। 300 ਕਿਲੋਮੀਟਰ ਦੇ ਵਿੱਚ ਜਿਸ ਤਰੀਕੇ ਦੀ ਸਖਤੀ ਹੈ ਪੰਜਾਬ ਦੇ ਵਿੱਚ, ਘੱਟੋ ਘੱਟ 50 ਨਾਕੇ ਹੋਣੇ ਚਾਹੀਦੇ ਆ। ਉਹਨਾਂ 50 ਨਾਕਿਆਂ 'ਚੋਂ ਇਹ ਸ਼ਰਾਬ ਲੰਘ ਕੇ ਆਈ ਹੈ, ਕਿਵੇਂ ਆਈ ਆ? ਇਹਦਾ ਕੋਈ ਜਵਾਬ ਦੇਵੇ ਕਿ 50 ਨਾਕਿਆਂ ਦੇ ਵਿੱਚੋਂ ਇਹ ਟਰੱਕ ਲੰਘ ਆਉਣੇ ਬਿਨਾਂ ਕਿਸੇ ਕਾਗਜ਼ ਪੱਤਰ ਤੋਂ? ਇਹ ਇੱਕ ਹੋਰ ਸਵਾਲ ਖੜਾ ਕਰਦੇ ਆ। ਤੀਜਾ ਸਭ ਤੋਂ ਇੱਕ ਹੋਰ ਵੱਡਾ ਸਵਾਲ ਆ, ਉਹ ਇਹ ਹੈ ਕਿ ਚੋਣ ਕਮਿਸ਼ਨ ਨੇ 2 ਦਿਨ ਪਹਿਲਾਂ 5 ਡਿਸਟਿਲਰੀਆਂ ਜਿਹੜੀਆਂ, 5 ਡਿਸਟਿਲਰੀਆਂ ਕੀ ਸਿੱਧੇ ਤੌਰ ਤੇ ਕਹਿ ਸਕਦੇ, ਜਿਹੜੀਆਂ ਇਹਨਾਂ ਦੀਆਂ ਆਪਦੀਆਂ ਸ਼ਰਾਬ ਫੈਕਟਰੀਆਂ, ਇਹਨਾਂ ਨੇਤਾਵਾਂ ਦੀਆਂ, ਉਹਨਾਂ ਤੇ ਬੈਨ ਲਾਇਆ, ਪਾਬੰਦੀ ਐਦ ਕੀਤੀ ਹੈ ਕਿ ਤੁਸੀਂ ਸ਼ਰਾਬ ਦਾ ਨਿਰਮਾਣ ਨਹੀਂ ਕਰਨਾ ਜੀ। ਇਹ ਪਾਬੰਦੀ ਲੱਗਣ ਤੋਂ ਬਾਅਦ ਇਹ ਸ਼ਰਾਬ ਨਿਕਲੀ ਹੈ ਉਹਨਾਂ ਫੈਕਟਰੀਆਂ 'ਚ। ਕਮਾਲ ਦੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਦੀ ਪਾਬੰਦੀ ਲੱਗਣ ਤੋਂ ਬਾਅਦ ਉਹ ਫੈਕਟਰੀਆਂ ਫਿਰ ਵੀ ਸ਼ਰਾਬ ਬਣਾਈ ਜਾਂਦੀਆਂ। ਇਹਦਾ ਮਤਲਬ ਹੈ ਉਹਨਾਂ ਤੇ ਕੋਈ ਅਸਰ ਹੀ ਹੈ ਨਹੀਂ। ਹੁਣ ਇੱਥੇ ਸਭ ਕੁਛ ਇਹ ਚੱਲੀ ਜਾਂਦਾ। ਬਠਿੰਡੇ ਦੇ ਵਿੱਚ 10,000 ਸ਼ਰਾਬ ਦੀ ਪੇਟੀ ਫੜੀ ਗਈ, ਬਠਿੰਡਾ ਤੇ ਬਾਦਲ ਬਿਲਕੁਲ ਨੇੜੇ ਨੇੜੇ, ਸਾਰਿਆਂ ਨੂੰ ਪਤਾ ਹੋਣਾ। ਉੱਥੋਂ ਗਡਾਊਨ ਦੇ ਵਿੱਚੋਂ 10,000 ਪੇਟੀ ਸ਼ਰਾਬ ਦੀ ਫੜੀ ਗਈ। ਉਹਨਾਂ ਨੇ ਲੱਲੇ ਭੱਬੇ ਜੇ ਮਾਰ ਕੇ ਕੰਮ ਨਿਬੇੜ ਦਿੱਤਾ। ਇਹ ਨਹੀਂ ਦੱਸਿਆ ਕਿ ਗੋਡਾਊਨ ਕਿਹਦਾ ਸੀਗਾ, ਔਰ ਉਹ ਸ਼ਰਾਬ ਜਿਹੜੀ ਇੰਨੀ ਜਮ੍ਹਾਂ ਕੀਤੀ ਸੀਗੀ, ਉਹ ਸ਼ਰਾਬ ਕਿਸ ਮੰਤਵ ਲਈ ਲਿਆਂਦੀ ਗਈ ਸੀ। ਹੁਣ ਇਸੇ ਮਾਮਲੇ 'ਚ ਜੇ ਆਪਾਂ ਲਈਏ
ਤੇ ਇੱਥੇ ਵੀ ਇਹਨਾਂ ਨੇ ਚਲਾਨ ਕਰ ਦਿੱਤਾ। ਇੱਕ ਕੋਈ ਡੇਰਾਬੱਸੀ ਦਾ ਹੈ ਸੱਜਣ ਪਰਸ਼ੋਤਮ, ਇੱਕ ਯੂਪੀ ਦਾ ਹਰਦੋਈ ਦਾ ਬੁਰਨਾ ਤੇ ਰੋਬਿਨ, ਸਹਾਰਨਪੁਰ ਦਾ ਕੋਈ ਟੋਪਰੀ ਹੈ, ਸ਼ਾਹਿਦ ਹੈ। ਇਸ ਤਰ੍ਹਾਂ ਦੇ 4-5 ਜਣੇ ਤੇ ਇਹਨਾਂ ਨੇ ਮੁਕੱਦਮਾ ਦਰਜ ਕਰ ਦਿੱਤਾ। ਉਹ ਵਿਚਾਰੇ ਹੋਣਗੇ ਉਹ ਕਿਰਾਏ ਵਾਲੇ, ਉਹ 4 ਦਿਨ ਜੇਲ੍ਹ 'ਚ ਰਹਿਣਗੇ, ਉਹਨਾਂ ਦੀ ਜ਼ਮਾਨਤ ਹੋ ਜਾਏਗੀ, ਪਿੱਛੋਂ ਉਹਨਾਂ ਦੇ ਪਰਿਵਾਰ ਨੂੰ ਆਟਾ ਲੂਣ ਚਲਾ ਜਾਏਗਾ। ਸੋ ਇਹ ਖੇਡ ਜਿਹੜੀ ਆ, ਇਹ ਖੇਡ ਅਧੂਰੀ ਫਾਸ਼ ਹੋ ਰਹੀ ਹੈ। ਪੂਰੀ ਖੇਡ ਦਾ ਪਰਦਾਫਾਸ਼ ਨਹੀਂ ਕੀਤਾ ਜਾ ਰਿਹਾ। ਚੋਣ ਕਮਿਸ਼ਨ ਠੀਕ ਆ, ਕੰਮ ਕਿਤੇ ਕਿਤੇ ਵਧੀਆ ਕਰੀ ਜਾ ਰਿਹਾ, ਪਰ ਪੂਰਾ ਕੰਮ ਵਧੀਆ ਨਹੀਂ ਹੋ ਰਿਹਾ। ਸ਼ਰਾਬ ਦੀ ਜੇ ਗੱਲ ਕਰੀਏ ਤਾਂ ਰਾਜਕਰਨਵੀਰ ਸਿੰਘ ਜੀ, ਅੱਜ ਇੱਕ ਹੋਰ ਵੱਡੀ ਰਿਕਵਰੀ ਹੋਈ ਹੈ। ਉਹ ਹੋਈ ਹੈ ਗੋਲਡਨ ਗਰਲ ਦੇ ਨਾਂ ਨਾਲ ਮਸ਼ਹੂਰ, ਸਾਡੀ ਬਹੁਤ ਤਗੜੀ ਹਾਕੀ ਖਿਡਾਰਨ ਹੁੰਦੀ ਸੀ ਬੀਬੀ ਰਾਜਵੀਰ ਕੌਰ। ਉਹਦੇ ਘਰੋਂ ਰਾਜਵੀਰ ਕੌਰ ਉਹੀ ਬੀਬੀ ਹੈ ਜਿਹੜੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਸੀ, ਤੇ ਜਿਹਦੇ ਪਤੀ ਨੂੰ ਕੁਝ ਦਿਨ ਪਹਿਲਾਂ ਹੀ ਰਿਟਾਇਰਮੈਂਟ ਵੀ ਲੈਣੀ ਪਈ ਸੀ। ਪਤਾ ਨਹੀਂ ਰਿਟਾਇਰਮੈਂਟ ਲਈ ਕੇ ਰਿਟਾਇਰ ਕਰ ਦਿੱਤਾ ਗਿਆ, ਉਹਨੂੰ ਵੀ ਆਉਣਾ ਪਿਆ ਸੀ, ਨੌਕਰੀ ਛੱਡਣੀ ਪਈ। ਦੋਵੇਂ ਜੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ, ਪਰ ਜਦੋਂ ਉੱਥੋਂ ਜਲੰਧਰ ਕੈਂਟ ਤੋਂ ਮੇਰੇ ਖਿਆਲ ਦੇ ਨਾਲ ਟਿਕਟ ਵਾਲੀਆ ਨੂੰ ਮਿਲ ਗਈ ਤੇ ਬੀਬੀ ਰੁੱਸ ਗਈ। ਇਹ ਬੀਬੀ ਭੱਜ ਕੇ ਫਿਰ ਅਕਾਲੀਆਂ 'ਚ ਵੜ ਗਈ। ਅਕਾਲੀਆਂ ਦੇ ਵਿੱਚ ਜਾਣ ਤੋਂ ਬਾਅਦ ਬੀਬੀ ਨੇ ਇਹਨਾਂ ਤੇ ਤਵੇ ਵੀ ਚੰਗੇ ਲਾਏ ਸਨ, ਪਰ ਅੱਜ ਉਹ ਬੀਬੀ ਹੈ ਜਿਹੜੀ ਆਪ ਹੀ ਸਵਾਲਾਂ ਦੇ ਘੇਰੇ 'ਚ ਉਸ ਵੇਲੇ ਆ ਗਈ ਜਦੋਂ ਉਹਦੇ ਘਰੋਂ 82 ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ। ਹੁਣ ਜਿਹੜਾ ਉਹਦਾ ਘਰ ਵਾਲਾ ਸੀ ਉਹਦੇ ਤੇ ਵੀ ਪਰਚਾ ਹੋ ਗਿਆ। ਕਿੱਥੇ ਚੰਗੇ ਭਲੇ ਵਸਦੇ ਸੀ, ਸਿਆਸਤ ਦੇ ਵਿੱਚ ਆ ਕੇ ਤੇ ਉਹ ਵੀ ਇਸ ਕਜੀਏ ਨੂੰ ਪੈ ਗਏ ਆ। ਪਰ ਕੁੱਲ ਮਿਲਾ ਕੇ ਜਿਹੜੀ ਇਹ ਸ਼ਰਾਬ ਫੜੀ ਜਾ ਰਹੀ ਹੈ, ਬੜੇ ਵੱਡੇ ਪੱਧਰ ਤੇ ਫੜੀ ਜਾ ਰਹੀ ਹੈ। ਇਹਦਾ ਇੱਕੋ ਹੀ ਹੱਲ ਹੈ ਜਿਹੜਾ ਉਹ ਹੋ ਸਕਦਾ ਸੀ ਇਹ ਕਿ ਭਾਈ ਇਹਦੇ ਤੇ ਸਖਤੀ ਬਹੁਤ ਵੱਡੇ ਪੱਧਰ ਤੇ ਹੁੰਦੀ। ਪਰ ਜਿਸ ਤਰੀਕੇ ਦੇ ਨਾਲ ਅਬੋਹਰ ਦੇ ਵਿੱਚੋਂ, ਬਠਿੰਡੇ ਦੇ ਵਿੱਚੋਂ, ਲੁਧਿਆਣੇ ਦੇ ਵਿੱਚੋਂ ਇਹ ਸਾਰੀਆਂ ਬਰਾਮਦਗੀਆਂ ਹੋਈਆਂ, ਤਾਂ ਇਹ ਬਰਾਮਦਗੀਆਂ ਇਸ਼ਾਰਾ ਕਰਦੀਆਂ ਕਿ ਇਹਨਾਂ ਬਰਾਮਦਗੀਆਂ ਤੋਂ ਇਲਾਵਾ ਕਈ ਗੁਣਾ ਮਾਲ ਪੱਤਾ ਜਿਹੜਾ ਉਹ ਟਿਕਾਣਿਆਂ ਤੇ ਪੁੱਜ ਚੁੱਕਾ ਹੈ। ਬਿਲਕੁਲ ਸਹੀ ਗੱਲ ਹੈ। ਅਗਲੀ ਗੱਲ ਕਰੀਏ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਮੈਂ ਕੇਜਰੀਵਾਲ ਦੇ ਕਹਿਣ ਤੇ ਕੀਤਾ, ਹਰਜੋਤ ਤੇ ਭਗਵੰਤ ਨਾ ਮੇਰੇ ਤੋਂ ਪੈਸੇ ਲਏ, ਗੁਰਲਾਬ ਦਾ ਇੱਕ ਕਬੂਲਨਾਮਾ। ਦੇਖੋ, ਗੁਰਲਾਬ ਨੇ ਪਤਾ ਨਹੀਂ ਲਾਭ ਲਿਆ ਕਿ ਨਹੀਂ ਲਿਆ, ਪਰ ਜਿਸ ਤਰੀਕੇ ਦੇ ਹੁਣ ਉਹ ਬਿਆਨ ਦੇਣ ਡਿਆ, ਉਹਨਾਂ ਤੋਂ ਮੈਨੂੰ ਲੱਗਦਾ ਉਹਨੂੰ ਬਹੁਤਾ ਲਾਭ ਨਹੀਂ ਮਿਲਣਾ, ਗੁਰੂ ਕੇ ਲਾਭ ਨੂੰ। ਇਹ ਗੁਰਲਾਬ ਮਾਨਸੇ ਦਾ ਹੈ, ਤੇ ਮਾਨਸੇ ਵਾਲੇ ਵੈਸੇ ਭਲੇ ਮਾਨਸ ਹੁੰਦੇ ਆ, ਪਰ ਇਹ ਗੁਰਲਾਬ ਕੁਛ ਜ਼ਿਆਦਾ ਹੀ ਭਲਾ ਮਾਨਸ ਹੈ। ਇੰਨਾ ਭਲਾ ਮਾਨਸ ਆ ਕਿ ਕਿਸੇ ਦੇ ਕਹਿਣ ਤੇ ਸਟਿੰਗ ਕਰਨ ਚਲੇ ਗਿਆ, ਔਰ ਸਟਿੰਗ ਕਰਕੇ ਉਹਦੇ ਚੋਂ ਕੁਛ ਆਇਆ ਨਹੀਂ, ਤੇ ਦੂਜਿਆਂ ਨੂੰ ਫੜਾ ਵੀ ਦਿੱਤਾ, ਤੇ ਮੁੜ ਕੇ 6 ਮਹੀਨੇ ਬੋਲਿਆ ਹੀ ਨਹੀਂ। 6 ਮਹੀਨਿਆਂ ਬਾਅਦ ਜਾਗ ਖੁੱਲੀ ਸੋ ਕੇ ਮੈਂ ਗਲਤ ਕਰ ਬੈਠਾ, ਜ਼ਮੀਰ ਜਾਗੀ। ਤੇ ਹੁਣ ਕਹਿੰਦਾ ਕਿ ਸੁੱਚਾ ਸਿੰਘ ਛੋਟੇਪੁਰ ਦਾ ਜਿਹੜਾ ਸਟਿੰਗ ਸੀ ਉਹ ਮੈਂ ਜੀ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਕੀਤਾ, ਮੈਨੂੰ ਸੰਜੇ ਸਿੰਘ ਨੇ ਤਿਆਰ ਕੀਤਾ, ਦੁਰਗੇਸ਼ ਨੇ ਤਿਆਰ ਕੀਤਾ, ਹਰਜੋਤ ਨੇ ਮੈਨੂੰ ਪੈਸੇ ਫੜਾਏ, ਇਹ ਕੀਤਾ, ਉਹ ਕੀਤਾ, ਜੋ ਕੀਤਾ। ਸੋ ਪਤਾ ਨਹੀਂ ਕੀ ਕੀਤਾ। ਕਹਿੰਦਾ ਜੀ ਕਿ ਇੱਕ ਵਾਰੀ ਅੱਗੇ ਗਿਆ, ਪਹਿਲਾਂ ਮੈਂ ਉਦੋਂ ਫਾਇਰ ਫੋਕਾ ਚਲੇ ਗਿਆ, ਦੂਜੀ ਵਾਰੀ ਗਿਆ, ਪੈਸੇ ਫੜਾਉਣ ਦੀ ਕੋਸ਼ਿਸ਼ ਕੀਤੀ, ਸੁੱਚਾ ਸਿੰਘ ਛੋਟੇਪੁਰ ਨੇ ਫੜੇ ਨਹੀਂ। ਸਟਿੰਗ ਦੇ ਵਿੱਚ ਆਇਆ ਹੀ ਕੁਛ ਨਹੀਂ, ਪਰ ਉਹ ਸਟਿੰਗ ਸੀਗਾ ਜਿਹੜਾ ਉਹਦਾ ਪ੍ਰਚਾਰ ਕਰਕੇ ਉਹਦੇ ਆਧਾਰ ਤੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਚੋਂ ਛੇਕ ਦਿੱਤਾ ਗਿਆ। ਦੂਜੀ ਜਿਹੜੀ ਸੀਡੀ ਇਹਦੀ ਆਉਣੀ ਬਾਕੀ ਸੀ ਹਾਲੇ, ਸਟਿੰਗ ਦੀ ਸੀਡੀ ਤੇ ਜਨਤਕ ਨਹੀਂ ਹੋਈ, ਗੁਰਲਾਬ ਸਿੰਘ ਦੀ ਸੀਡੀ ਅੱਜ ਆ ਗਈ ਦੂਜੀ। ਅੱਜ ਇਹਨੇ ਫਿਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਕਿ ਚੱਲਦੇ ਇਲੈਕਸ਼ਨ ਦੇ ਵਿੱਚ, ਯਾਨੀ ਇਹਨਾਂ ਦਿਨਾਂ 'ਚ ਚੋਣ ਜ਼ਾਬਤੇ ਤੋਂ ਬਾਅਦ, ਭਗਵੰਤ ਨੇ ਵੀ ਮੈਥੋਂ ਲੱਖ ਰੁਪਈਆ ਲਿਆ, ਹਰਜੋਤ ਨੇ ਵੀ ਮੈਥੋਂ ਲੱਖ ਰੁਪਈਆ ਲਿਆ। ਇਹਨੇ ਕੁਛ ਡਾਕੂਮੈਂਟਸ ਹੈ ਜਿਹੜੇ ਮੈਨੂੰ ਹਾਲਾਂਕਿ ਮੈਨੂੰ ਮਿਲੇ ਨਹੀਂ, ਕੋਈ ਉਹਨਾਂ ਦੀ ਕਾਪੀ ਨਹੀਂ ਮਿਲੀ ਜਿਨ੍ਹਾਂ ਦੇ ਆਧਾਰ ਤੇ ਮੈਂ ਕਹਿ ਸਕਾਂ ਕਿ ਉਹ ਕੀ ਆ, ਪਰ ਡਾਕੂਮੈਂਟਸ ਕੁਛ ਇਹਨੇ ਪ੍ਰੋਵਾਈਡ ਕਰਵਾਏ ਆ ਮੀਡੀਆ ਨੂੰ ਕਿ ਆਹ ਸਬੂਤ ਆ। ਔਰ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਆ ਕਿ ਇਹਨਾਂ ਜਿਹੜੀਆਂ ਇਹ 2 ਰਕਮਾਂ ਦੀ ਅਦਾਇਗੀ ਮੈਂ ਕੀਤੀ ਹੈ, ਇਹਨਾਂ ਤੇ ਕਾਰਵਾਈ ਹੋਵੇ। ਹੁਣ ਪਤਾ ਨਹੀਂ ਕਿਸ ਤਰੀਕੇ ਦੀ ਇਹ ਸਟੇਟਮੈਂਟ ਆ, ਕਿਸ ਤਰੀਕੇ ਦਾ ਆਧਾਰ ਹੈ, ਕਿਸ ਕਿਸਮ ਦਾ ਇਹਦੇ ਕੋਲ ਕੋਈ ਸਬੂਤ ਹੈ ਜਿਹਦੇ ਆਧਾਰ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਆ। ਪਰ ਮੈਂ ਜਿਹੜੀ ਇੱਕ ਚੀਜ਼ ਜ਼ਾਹਰਾ ਤੌਰ ਤੇ ਕਹਾਂਗਾ ਕਿ ਜੋ ਗੁਰਲਾਬ ਸਿੰਘ ਕਹਿ ਰਿਹਾ ਹੋ ਸਕਦਾ ਉਹਦੇ 'ਚ ਸੱਚਾਈ ਹੋਵੇ, ਪਰ ਗੁਰਲਾਬ ਸਿੰਘ ਇੰਨਾ ਲੇਟ ਬੋਲਦਾ ਪਿਆ ਕਿ ਹੁਣ ਇਹਦੇ ਤੇ ਯਕੀਨ ਕਿਸੇ ਨਹੀਂ ਕਰਨਾ। ਆਮ ਆਦਮੀ ਪਾਰਟੀ ਪ੍ਰਤੀ ਹੁਣ ਚਾਹੇ ਗੁਰਲਾਬ ਬੋਲੇ ਤੇ ਚਾਹੇ ਗੁਰਲਾਲ ਬੋਲੇ, ਲੋਕਾਂ ਨੇ ਜਿੱਥੇ ਖੜਨਾ ਸੀ ਖੜ ਗਏ, ਕਿਉਂਕਿ ਹੁਣ ਬਹੁਤਾ ਅਸਰ ਨਹੀਂ ਹੋਣਾ। ਜੇਕਰ ਇਹੀ ਗੁਰਲਾਬ ਜੇ ਸੱਚਾ ਸੀਗਾ ਉਦੋਂ ਬੋਲਦਾ ਜਦੋਂ ਸੁੱਚਾ ਸਿੰਘ ਛੋਟੇਪੁਰ ਜਲੀਲ ਹੋਣ ਡਿਆ ਸੀ, ਅੱਜ ਜੋ ਇਹਦੀ ਜ਼ਮੀਰ ਜਾਗੀ ਉਦੋਂ ਖੜ ਕੇ ਕਹਿੰਦਾ ਕਿ ਨਹੀਂ ਜੀ ਐਂ ਗੱਲ ਨਹੀਂ, ਐਂ ਆ, ਕਿਉਂਕਿ ਉਦੋਂ ਸਾਰਾ ਪੰਜਾਬ ਇਹ ਜਾਣਨਾ ਚਾਹੁੰਦਾ ਸੀਗਾ ਕਿ ਕੀ ਸਟਿੰਗ ਸਹੀ ਆ ਕਿ ਕੀ ਗਲਤ ਆ। ਜਿਹੜਾ ਬੰਦਾ ਉਦੋਂ ਸਾਰੇ ਪੰਜਾਬ ਦੇ ਸਾਹਮਣੇ ਨਹੀਂ ਆਇਆ ਜਦੋਂ ਇਹਦੀ ਲੋੜ ਸੀ,
ਹੁਣ ਆਈ ਜਾਵੇ, ਇਹਨੂੰ ਬਹੁਤਾ ਗੰਭੀਰਤਾ ਨਾਲ ਲੋਕ ਨਹੀਂ ਲੈ ਰਹੇ। ਇਸ ਸਮੇਂ ਲੋਕਾਂ ਦੀ ਅੱਖ ਹੈ ਜਿਹੜੀ ਉਹ ਹੋਰ ਪਾਸੇ ਆ। ਲੋਕ ਆਪੋ ਆਪਣੇ ਨੁਮਾਇੰਦਗੇ ਜਿਹੜੇ ਚੁਣਨ ਉਹ ਕਾਲੇ ਆ, ਲੋਕਾਂ ਦੇ ਮਨ ਬਣੇ ਹੋਏ ਆ। ਇਸ ਕਰਕੇ ਗੁਰਲਾਬ ਸਿੰਘ ਦਾ ਜਿਹੜਾ ਇਹ ਤੀਰ ਸੀਗਾ ਇਹ ਖੁੰਝ ਗਿਆ, ਪੂਰਾ ਟਿਕਾਣੇ ਨਹੀਂ ਲੱਗਾ। ਉਂਝ ਇਹ ਆ ਕਿ ਸਾਡੇ ਇੱਥੋਂ ਦਾ ਮੀਡੀਆ ਜਿਹੜਾ ਉਹ ਪਤਾ ਨਹੀਂ ਕੀ ਗੱਲ ਆ, ਉਹ ਕੀ ਅਰਵਿੰਦ ਨੇ ਇਹਨਾਂ ਦੇ ਮਗਰ ਡੂਮਣਾ ਲਾਇਆ। ਜਦੋਂ ਵੀ ਇਹੋ ਜਿਹੀ ਕੋਈ ਖਬਰ, ਇਹੋ ਜਿਹਾ ਕੋਈ ਬੰਦਾ ਉੱਠਦਾ ਫਿਰ ਉਹਨੂੰ ਬੜਾ ਚੁੱਕਦੇ ਆ। ਇਹਨੂੰ ਲਗਾਤਾਰ ਜਿਸ ਤਰੀਕੇ ਦੀ ਕਵਰੇਜ ਦਿੱਤੀ ਜਾ ਰਹੀ ਹੈ ਉਹਦੇ ਤੋਂ ਵੀ ਥੋੜਾ ਜਿਹਾ ਅੰਦਾਜ਼ਾ ਹੁੰਦਾ ਕਿ ਕਿਤੇ ਇਹ ਤਾਂ ਨਹੀਂ ਕਿ ਜਿਹੜਾ ਗੁਰਲਾਬ ਸੀਗਾ ਇਹ ਪਹਿਲਾਂ ਲਾਭ ਲੈਣ ਲਈ ਉਧਰ ਇਹ ਸਭ ਕੁਝ ਕਰਦਾ ਰਿਹਾ, ਇਹੋ ਜਿਹੀਆਂ ਜੋੜਾ ਤੋੜਾ ਕਰਦਾ ਰਿਹਾ, ਤੇ ਅੱਜ ਕਿਤੋਂ ਲਾਭ ਹੋਰ ਕਿਸੇ ਪਾਸੋਂ ਜਾਪਿਆ ਕਿ ਇੱਧਰੋਂ ਲਾਭ ਹੋ ਸਕਦਾ ਤੇ ਅੱਜ ਉਧਰ ਨੂੰ ਹੋ ਤੁਰਿਆ। ਬਿਲਕੁਲ ਜੀ, ਜਿਹੜੇ 6 ਮਹੀਨੇ ਦਾ ਵਕਫਾ ਪਾਤਾ ਆ ਉਹਦੇ ਵਿੱਚ ਤਾਂ ਲੋਕ ਇਹੀ ਕੁਝ ਸੋਚਣਗੇ। ਅਗਲੀ ਗੱਲ ਕਰੀਏ, ਕਹਿੰਦੇ ਅਕਾਲੀ ਜਥੇਦਾਰਾਂ ਨੇ ਗਨਮੈਨ ਖੁੱਸਣ ਤੋਂ ਬਾਅਦ ਦੇ ਵਿੱਚ ਬਾਉਂਸਰ ਰੱਖ ਲਏ ਆ ਪਿੰਡਾਂ 'ਚ ਵੜਨ ਲਈ। ਇਹ ਦੇਖੋ ਸਮੇਂ ਦਾ ਤਕਾਜ਼ਾ ਹੁੰਦਾ। ਉਹ ਕਹਿੰਦੇ ਨਾ ਕਿ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਰਹਿਣ ਬਹਾਰਾਂ। ਇਹ ਸਦਾ ਨਹੀਂ ਬਹਾਰਾਂ ਰਹਿੰਦੀਆਂ, ਪਰ ਇਹ ਦਿਨ ਸਦਾ ਨਹੀਂ ਰਹਿੰਦੇ। ਪਰ ਇਹ ਲੋਕ ਸੋਚਦੇ ਨਹੀਂ ਕਿ ਇਹਨਾਂ ਦਿਲਾਂ ਨੇ ਢਲ ਜਾਣਾ ਹੈ। ਜਿਹੜਾ ਦਿਨ ਚੜਿਆ ਉਹਨੇ ਆਖਰ ਨੂੰ ਢਲਣਾ ਵੀ, ਉਹਦੀ ਸ਼ਾਮ ਵੀ ਹੋਣੀ ਹੈ ਜੀ। ਸਾਡੇ ਲੰਬੀ ਦੇ ਵਿੱਚ ਬਹੁਤ ਸਾਰੇ ਜਥੇਦਾਰ ਹੈ। ਜਥੇਦਾਰ ਕੀ ਜਗੀਰਦਾਰੀ ਕਹਿ ਸਕਦੇ ਹੋ ਤੁਸੀਂ। ਜਗੀਰਦਾਰ ਇਸ ਤਰ੍ਹਾਂ ਆ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਅੰਗਰੇਜ਼ ਖੁਸ਼ ਹੋ ਕੇ ਆਪਣੇ ਖੁਸ਼ਾਮਦੀਆਂ ਨੂੰ 5-5 ਪਿੰਡ ਦੇ ਦਿੰਦੇ ਸਨ, 10-10 ਪਿੰਡ ਦੇ ਦਿੰਦੇ ਸਨ ਕਿ ਤੂੰ ਹੀ ਮਾਮਲਾ ਕਰਾਉਣਾ, ਤੂੰ ਇਹਨਾਂ ਦਾ ਇੰਚਾਰਜ ਆ, ਤੂੰ ਮਾਲਕ ਆ। ਬਾਦਲ ਸਾਹਿਬ ਨੇ, ਕਿਉਂਕਿ ਬਾਦਲ ਸਾਹਿਬ ਇੱਥੋਂ ਦੇ MLA ਸਨ, ਇੱਕ ਤਰ੍ਹਾਂ ਨਾਲ ਕਹਿ ਲਈਏ ਸਰਪੰਚ ਸਨ ਇਸ ਇਲਾਕੇ ਦੇ, ਤਾਂ ਉਹਨਾਂ ਨੇ ਕਿਹਾ ਕਿ ਮੈਂ ਰੋਜ਼ਾਨਾ ਹਰ ਟਾਈਮ ਇਹਨਾਂ ਦੀ ਸੇਵਾ 'ਚ ਨਹੀਂ ਰਹਿ ਸਕਦਾ, ਲੋਕਾਂ ਦੀ ਖਿਦਮਤ 'ਚ ਨਹੀਂ ਹਾਜ਼ਰ ਹੋ ਸਕਦਾ। ਉਹਨਾਂ ਨੇ ਇਸ ਤਰ੍ਹਾਂ ਵੰਡ ਕੇ ਜਥੇਦਾਰ ਲਾ ਦਿੱਤੇ। ਪਰ ਜਥੇਦਾਰ ਜਗੀਰਦਾਰ ਬਣ ਗਏ, ਜਿਵੇਂ ਮੈਂ ਤੁਹਾਨੂੰ ਕਿਹਾ, ਉਹਨਾਂ ਨੂੰ ਤੇ ਆਪੋ ਆਪਣੀ ਸਲਤਨਤ ਬਣ ਗਈ। ਫਿਰ ਉਹਨਾਂ ਨੇ ਆਪੋ ਆਪਣੇ ਘਰ-ਬਾਰ ਵੀ ਜਿਹੜੇ ਸ਼ਿੰਗਾਰੇ ਆ। ਖਾਸ ਤੌਰ ਤੇ ਤੁਸੀਂ ਹੈਰਾਨ ਹੋ ਜਾਓਗੇ, ਜਿਹੜਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਵਾਲਾ, ਇਹਦੀ ਢਾਣੀ ਹਾਈਵੇ ਤੋਂ ਹਟਵੀਂ 1 ਕਿਲੋਮੀਟਰ, ਤੇ 1 ਕਿਲੋਮੀਟਰ ਤੱਕ ਜਿਹੜੀ ਸੜਕ ਬਣੀ ਹੈ ਉਹ ਐ ਬਣੀ ਹੈ ਜਿਸ ਤਰ੍ਹਾਂ ਏਅਰਪੋਰਟ ਨੂੰ ਸੜਕ ਜਾਂਦੀ ਹੈ। ਸਾਈਡਾਂ ਤੇ ਇੰਟਰਲੋਕਿੰਗ ਹੋਈ ਹੈ, ਤੇ ਸੂਰਜੀ ਜਿਹੜੀਆਂ ਲਾਈਟਾਂ ਜਗਦੀਆਂ ਸੂਰਜੀ ਊਰਜਾ ਵਾਲੀਆਂ, ਉਹ 100-150 ਉਹ ਲਾਈਟ ਲੱਗੀ ਹੈ। ਤੇ ਜੇ ਅਸੀਂ ਉਹਦਾ ਬਜਟ ਕਢਾ ਕੇ ਵੇਖਿਆ ਕਿ ਇਹਦੇ ਤੇ ਕਿੰਨਾ ਖਰਚਾ ਹੋਇਆ, ਅਨੁਮਾਨਿਤ ਖਰਚਾ, ਹੈਰਾਨ ਰਹਿ ਜੋ ਕਿ 75 ਲੱਖ ਰੁਪਏ ਤੱਕ ਉਹ ਸੜਕ ਪਈ ਹੈ ਜਿਹੜੀ ਇਹਦੇ ਘਰ ਨੂੰ ਗਈ ਹੈ। ਸੋ ਇਹੋ ਜਿਹੀਆਂ 18-12 ਸੀਗੀਆਂ, ਔਰ ਗਨਮੈਨ ਲਏ ਹੋਏ ਸਨ। ਖਾਸ ਤੌਰ ਤੇ ਜਥੇਦਾਰ ਕੋਲਿਆਂ ਵਾਲੀ ਕੋਲ 19 ਗਨਮੈਨ ਸੀਗੇ। ਇਹਦਾ ਲੜਕਾ ਪਰਮਿੰਦਰ ਸਿੰਘ ਕੁਛ ਉਹਦੇ ਹਿਫਾਜ਼ਤ ਵਾਸਤੇ ਸਨ। ਇਸੇ ਤਰ੍ਹਾਂ ਹੋਰ ਨੇ 2-3 ਜਥੇਦਾਰ ਇੱਥੇ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੇ ਬਿਲਕੁਲ ਇਸੇ ਤਰੀਕੇ ਦੇ ਆ, ਜਿਨ੍ਹਾਂ ਦੇ ਵਿੱਚ ਜਥੇਦਾਰ ਇੱਕ ਅਵਤਾਰ ਸਿੰਘ ਵਣ ਵਾਲਾ, ਤੇਜਿੰਦਰ ਸਿੰਘ ਮੇਢੂ ਖੇੜਾ, ਹੋਰ ਵੀ ਹੈ ਸਤਿੰਦਰਜੀਤ ਮੰਟਾ ਹੈ। ਇਹਨਾਂ ਨੂੰ ਵੰਡ ਕੇ ਪਿੰਡ ਦਿੱਤੇ ਹੋਏ ਲੰਬੀ ਹਲਕੇ 'ਚ। ਦੇਖੋ, ਦੂਜੇ ਤਾਂ ਠੀਕ ਹੈ, ਗਨਮੈਨ ਵਾਪਸ ਹੋ ਗਏ, ਕਿਉਂਕਿ ਚੋਣ ਕਮਿਸ਼ਨ ਨੇ ਇਹ ਬਹੁਤ ਸਖਤਾਈ ਕੀਤੀ ਕਿ ਜਿਹੜੇ VIP ਲੋਕ ਹੈ ਜਿਨ੍ਹਾਂ ਦੇ ਕੋਲ ਗਨਮੈਨ ਆ, ਉਹ ਭਾਈ ਵਾਪਸ ਕਰੋ। ਜਦੋਂ ਵਾਪਸ ਕੀਤੇ, ਅੱਧੇ ਖੁੱਸ ਗਏ, ਕਿਸੇ ਦੇ ਜਿਹੜੇ ਆ ਘੱਟ ਰਹਿ ਗਏ। ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਕਿਉਂਕਿ ਬਹੁਤਾ ਜ਼ਿਆਦਾ ਫੇਮਸ ਆ, ਬਹੁਤ ਜ਼ਿਆਦਾ ਮਸ਼ਹੂਰ ਆ, ਉਹਦੇ ਗਨਮੈਨ ਵੀ ਘਟ ਗਏ। ਫਿਰ ਉਹਨੇ ਉਸ ਸੂਰਤ ਦੇ ਵਿੱਚ ਇਸ ਚੀਜ਼ ਦਾ ਇਲਾਜ ਲੱਭਿਆ। ਉਹਨੇ ਹੁਣ ਬਾਉਂਸਰ ਰੱਖੇ ਆ, ਔਰ ਬਾਉਂਸਰ ਵੀ ਕੀ ਆ, ਹਰਿਆਣੇ ਚੋਂ ਲਿਆਂਦੇ, ਮੇਰੇ ਖਿਆਲ ਦੇ ਨਾਲ ਬੋਲਦੇ ਵੀ ਉਧਰਲੀ ਭਾਸ਼ਾ ਜੀ ਆ, ਔਰ ਉਹ ਵੇਖਣ ਨੂੰ ਵੀ ਇਸ ਤਰ੍ਹਾਂ ਲੱਗਦੇ ਆ ਕਿ ਜਿਸ ਤਰ੍ਹਾਂ ਚੰਗੇ ਖਾਂਦੇ ਪੀਂਦੇ ਘਰਾਂਦੇ ਆ। ਇਕੱਲੇ ਖਾਂਦੇ ਪੀਂਦੇ ਘਰਾਂਦੇ ਨਹੀਂ, ਤੋੜ ਤੜਾਈਏ ਵਾਲਾ ਵੀ ਕੰਮ ਕਰਦੇ ਹੋਣੇ ਆ, ਉਹ ਉਸ ਤਰੀਕੇ ਦੇ ਹੀ ਆ। ਉਹ 10-10 ਜਣੇ ਉਹ ਨਾਲ ਹੁੰਦੇ ਆ। ਕੱਲ ਜਦੋਂ ਇਹਨਾਂ ਦੀ ਇੱਥੇ ਰੈਲੀ ਹੋ ਰਹੀ ਸੀ ਲੰਬੀ ਦੇ ਵਿੱਚ, ਤੇ ਉਹ ਬਾਉਂਸਰ ਹੈ ਜਿਹੜੇ, ਅਸੀਂ ਤੇ ਵੇਖ ਕੇ ਹੈਰਾਨ ਰਹਿ ਗਏ ਕਿ ਪਹਿਲਾਂ ਜਿਹੜੇ ਗਨਮੈਨ ਅੱਗੇ ਪਿੱਛੇ ਭੱਜੇ ਫਿਰਦੇ ਹੁੰਦੇ ਸਨ, ਹੁਣ ਬਾਉਂਸਰ ਆ। ਅਸਲ ਦੇ ਵਿੱਚ ਉਹ ਬਾਉਂਸਰ ਰੱਖਣ ਦਾ ਕੀ ਕਾਰਨ ਹੈ? ਦੂਜਿਆਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ, ਦੂਜਿਆਂ ਦੇ ਗਨਮੈਨ ਵੀ ਵਾਪਸ ਹੋਏ ਆ, ਕਿਉਂਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ 17 ਪਿੰਡਾਂ ਦਾ ਇੰਚਾਰਜ ਸੀਗਾ ਜਿਹੜੇ ਸਰਾਵਾਂ ਜੈਲ 'ਚ ਪੈਂਦੇ ਆ। ਇਹਨਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਨਾਰਾਜ਼ਗੀ ਹੈ, ਇੱਕ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਪ੍ਰਤੀ, ਇੱਕ ਤੇਜਿੰਦਰ ਸਿੰਘ ਮੇਢੂ ਖੇੜਾ ਪ੍ਰਤੀ। ਲੋਕਾਂ ਦੇ ਵਿੱਚ ਗੁੱਸਾ ਹੈ, ਆਕਰੋਸ਼ ਹੈ, ਰੋਹ ਹੈ। ਉਹ ਇਸ ਕਰਕੇ ਆ, ਉਹ ਕਹਿੰਦੇ ਕਿ ਬਾਦਲ ਸਾਹਿਬ ਨੇ ਸਾਡੇ ਖਿਦਮਤਦਾਰ ਲਾਏ ਸਨ,
ਪਰ ਇਹ ਖਿਦਮਤਦਾਰ ਬਣਨ ਦੀ ਥਾਂ ਤੇ ਸੂਬੇਦਾਰ ਬਣ ਗਏ ਔਰ ਇਹਨਾਂ ਨੇ ਸਾਡੇ ਤੇ ਜ਼ਿਆਦਤੀਆਂ ਕੀਤੀਆਂ। ਲੰਬੀ ਦੇ ਵਿੱਚ ਜਿਹੜਾ ਵਿਰੋਧ ਹੁੰਦਾ ਹੈ ਉਹ ਸੁੱਖ ਨਾਲ ਇਹਨਾਂ ਦੇ ਕਰਕੇ ਹੁੰਦਾ ਹੈ, ਇਹਨਾਂ ਦੀ ਵਜ੍ਹਾ ਕਰਕੇ ਹੁੰਦਾ ਹੈ। ਇਹੀ ਕਾਰਨ ਆ ਰਾਜ ਕਰਨਵੀਰ ਸਿੰਘ ਜੀ, ਕੱਲ ਜਦੋਂ ਬਾਦਲ ਪਰਿਵਾਰ ਨੇ ਰੈਲੀ ਕੀਤੀ ਹੈ ਲੰਬੀ ਦੇ ਵਿੱਚ ਜੀ, ਇਹਨਾਂ ਲੀਡਰਾਂ ਨੂੰ ਉਹਨਾਂ ਨੇ ਸਟੇਜ ਤੇ ਨਹੀਂ ਚਾੜਿਆ। ਇਹਨਾਂ ਲਈ ਕਈ ਮੀਟਰ ਦੂਰ ਇੱਕ ਡੀ ਬਣਾਈ ਸੀ, ਇਹਨਾਂ ਦੀਆਂ ਕੁਰਸੀਆਂ ਉੱਥੇ ਲਾਈਆਂ ਗਈਆਂ ਔਰ ਖਿੱਚਦੇ ਵੀ ਗਏ ਇੱਕ ਜਥੇਦਾਰ ਨੂੰ, ਤੇ ਉੱਥੇ ਜਿਹੜੀ VIP ਐਂਟਰੀ ਸੀ ਉਹ ਤੋਂ ਮੋੜਿਆ ਗਿਆ ਕਿ ਨਹੀਂ ਭਾਈ ਤੂੰ ਆਮ ਗੇਟ ਥਾਣੀ ਆ। ਸੋ ਇਹ ਸਾਰਾ ਕੁਝ ਹੋਇਆ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦਾ ਨਾਂ ਲੈ ਕੇ ਕਿ ਭਾਈ ਤੁਹਾਡਾ ਗੁੱਸਾ ਦਿਆਲ ਨਾਲ ਹੋਣਾ ਹੈ, ਤੁਹਾਡਾ ਗੁੱਸਾ ਤੇਜਿੰਦਰ ਨਾਲ ਹੋਣਾ ਹੈ, ਤੁਹਾਡਾ ਗੁੱਸਾ ਅਵਤਾਰ ਨਾਲ ਹੋਣਾ ਹੈ, ਤੁਹਾਡਾ ਗੁੱਸਾ ਮੇਰੇ ਨਾਲ ਹੋਣਾ ਹੈ, ਪਰ ਬਾਦਲ ਸਾਹਿਬ ਨੂੰ ਬਚਾਓ, ਬਾਦਲ ਸਾਹਿਬ ਤੁਹਾਡਾ ਬਜ਼ੁਰਗ ਆ, ਇਹਦੀ ਜੇ ਹੋ ਗਈ ਬੇਇੱਜ਼ਤੀ ਤੇ ਆਪਣੀ ਸਾਰਿਆਂ ਦੀ ਬੇਇੱਜ਼ਤੀ ਹੋ ਜਾਊਗੀ। ਇਹ ਨਹੀਂ, ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੰਚ ਤੇ ਆ ਕੇ ਕਿਹਾ, ਉਹਨੇ ਆਖਿਆ ਵੇਖੋ ਜੀ ਗਲਤੀਆਂ ਹੋ ਜਾਂਦੀਆਂ, ਕਮੀਆਂ ਰਹਿ ਜਾਂਦੀਆਂ, ਪਰ ਇਹ ਲੜਾਈ ਹੈ ਜਿਹੜੀ ਹੁਣ ਪੱਕਦੀ ਹੈ, ਇਹ ਲੜਾਈ ਹੁਣ ਪੱਤਦੀ ਹੈ। ਸੋ ਇਹ ਜਿਹੜੇ ਜਥੇਦਾਰ ਹੁਣ ਆਪ ਤੇ ਪਿੰਡਾਂ 'ਚ ਵੜਦੇ ਨਹੀਂ ਪਏ, ਜੇ ਵੜਦੇ ਆ ਤੇ ਬਾਉਂਸਰਾਂ ਦੇ ਪਰਛਾਵੇਂ ਹੇਠ ਵੜਦੇ ਆ, ਪਰ ਬਾਦਲ ਸਾਹਿਬ ਹੁਣ ਇਕੱਲੇ ਘਰੇ ਵੀ ਨਹੀਂ ਬਹਿ ਸਕਦੇ। ਜਥੇਦਾਰਾਂ ਦਾ ਤਾਂ ਘਰੇ ਬਹਿ ਕੇ ਸਰ ਜੂਗਾ ਕਿਉਂਕਿ ਘਰ ਹੁਣ ਚੰਗੇ ਬਣ ਗਏ ਆ, ਉਹ ਤਾਂ ਘਰੇ ਵੀ ਬਹਿ ਜਾਣਗੇ 4 ਸਾਲ ਕੰਮ ਚੱਲ ਜੂ, ਪਰ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਨਹੀਂ ਚੱਲਣਾ। ਇਸ ਕਰਕੇ ਉਹ ਬਾਦਲ ਪਰਿਵਾਰ ਹੈ ਜਿਹੜਾ ਹੱਥ ਜੋੜ ਕੇ ਆਪਣੇ ਹਲਕੇ ਦੇ ਲੋਕਾਂ ਤੋਂ ਮਾਫੀ ਮੰਗੀ ਜਾਂਦਾ, ਪਰ ਜਿਹੜੇ ਹਲਕੇ ਇੰਚਾਰਜ ਸੀਗੇ ਉਹ ਵਿਚਾਰੇ ਹੁਣ ਥੋੜੇ ਜਿਹੇ ਅੱਗੇ ਨਾਲੋਂ ਹਲਕੇ ਹੋ ਕੇ, ਪਰ ਹਾਲੇ ਵੀ ਆਕੜੋਂ ਛੱਡਦੇ ਨਹੀਂਗੇ। ਇਹ ਜੋ ਇਸ ਸਮੇਂ ਦਾ ਦ੍ਰਿਸ਼ ਹੈ ਨਾ ਲੰਬੀ ਦਾ, ਤੇ ਇੱਥੇ ਲੋਕ ਗੱਲਾਂ ਕਰਦੇ ਆ, ਉਹ ਕਹਿੰਦੇ ਕਿ ਕੀਤੀਆਂ ਦੁੱਲੇ ਦੀਆਂ ਗਈਆਂ ਲੱਦੀ ਦੇ ਪੇਸ਼ਾ। ਵੀ ਗੱਲ ਉਹ ਇਹ ਆ ਕਿ ਕਰੇ ਕੋਈ ਭਰੇ ਕੋਈ, ਇਹਨਾਂ ਕੀਤੀਆਂ ਜਥੇਦਾਰਾਂ ਨੇ ਸੀਗੀਆਂ, ਭਰਨੀਆਂ ਹੁਣ ਬਾਦਲ ਪਰਿਵਾਰ ਨੂੰ ਪੈ ਰਹੀਆਂ। ਕੁੱਲ ਮਿਲਾ ਕੇ ਜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਜਥੇਦਾਰ ਆ ਅੱਜ ਇਸ ਸਥਿਤੀ ਦੇ ਵਿੱਚ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਕਦੇ ਇਹ ਚੌਂਕ 'ਚ ਖੜਦੇ ਸਨ ਤੇ ਲੋਕ ਜਿਹਦੇ ਹੱਥ 'ਚ ਦਾਤਰੀ ਹੁੰਦੀ ਸੀ ਉਹ ਪੱਠਿਆਂ ਦੇ ਟੱਕ 'ਚ ਸੁੱਟ ਕੇ, ਜਿਹਦੇ ਹੱਥ 'ਚ ਪੱਲੀ ਹੁੰਦੀ ਸੀ ਰਾਹ 'ਚ ਉਹ ਸੁੱਟ ਕੇ ਜਥੇਦਾਰ ਦੇ ਮੂਹਰੇ ਹੱਥ ਜੋੜ ਕੇ ਆ ਖੜਦਾ ਸੀਗਾ, ਜਥੇਦਾਰ ਜੀ ਹੁਕਮ ਕਰੋ। ਅੱਜ ਉਹਨਾਂ ਜਥੇਦਾਰਾਂ ਨੂੰ ਵੇਖ ਕੇ ਉਹਨਾਂ ਪਿੰਡਾਂ 'ਚ ਕੋਈ ਰਾਜੀ ਨਹੀਂ ਛੇਤੀ। ਜੀ 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 ਅਤੇ ਮਿੰਟੂ ਜੀ, ਉਹ ਜਿਨ੍ਹਾਂ ਨੂੰ ਇਹਨਾਂ ਨੇ ਕਾਲ ਕੀਤੀ ਸੀ ਪ੍ਰਕਾਸ਼ ਬਾਦਲ ਦੇ, ਸੁਣਿਆ ਉਹ ਵੀ ਉਹਨਾਂ ਦੀ ਰੈਲੀ 'ਚ ਨਹੀਂ ਗਿਆ, ਦੂਜਿਆਂ ਦੀ 'ਚ ਚਲਾ ਗਿਆ ਸੀ। ਦੇਖੋ ਅੱਜ ਲੰਬੀ ਦੀ ਰੈਲੀ ਦੇ ਵਿੱਚ ਜਦੋਂ ਅਚਾਨਕ ਇੱਕ ਐਲਾਨ ਹੋਇਆ ਕਿ ਉਹ ਜਿਹੜੀ ਜੀ ਆਡੀਓ ਕਲਿੱਪ ਤੁਸੀਂ ਸੁਣੀ ਹੈ ਉਹ ਫਲਾਣਾ ਬੰਦਾ ਬੈਠਾ ਹੈ, ਤੇ ਅਸੀਂ ਸਾਰੇ ਹੈਰਾਨ ਹੋ ਗਏ। ਉਹ ਇਸ਼ਾਰਾ ਵੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਖੁਦ ਉਹ ਦੱਸਿਆ ਉਹਨਾਂ ਨੇ ਕਿ ਉਹ ਫਲਾਣਾ ਬੰਦਾ ਬੈਠਾ ਹੈ। ਤਾਂ ਉਹ ਆਡੀਓ ਕਲਿੱਪ ਹੈ ਜਿਹੜੀ ਉਹ ਵੀ ਸਹੀ ਹੈ, ਤੇ ਜਿਹੜੀ ਤੁਸੀਂ ਗੱਲ ਸੁਣੀ ਹੈ ਕਿ ਉਹ ਇਹਨਾਂ ਦੀ ਰੈਲੀ 'ਚ ਨਹੀਂ ਗਿਆ, ਕਾਂਗਰਸ ਦੀ ਰੈਲੀ 'ਚ ਆਇਆ, ਇਹ ਵੀ ਸਹੀ ਹੈ। ਜੀ ਜੀ ਅਤੇ ਜਾਂਦੇ ਜਾਂਦੇ ਮਿੰਟੂ ਜੀ, ਜੇ ਆਪਾਂ ਗੱਲ ਕਰ ਲਈਏ, ਸੁਖਬੀਰ ਬਾਦਲ ਨੇ ਆਪਣੇ ਆਪ ਨੂੰ ਐਲਾਨਿਆ ਆ ਅਗਲਾ CM। ਦਿਲ ਕੋ ਬਹਿਲਾਨੇ ਕਾ ਗਲਬ ਖਿਆਲ ਅੱਛਾ ਹੈ। ਇਹਦੇ 'ਚ ਕੀ ਜਾਂਦਾ ਜੀ, ਜੇ ਦਿਲ ਬਹਿਲਦਾ ਹੈ, ਗੱਲਾਂ ਬਾਤਾਂ ਨਾਲ ਦਿਲ ਬਹਿਲਦਾ ਤੇ ਫਿਰ ਬਹਿਲਾ ਲੈਣਾ ਚਾਹੀਦਾ। ਵੈਸੇ ਵੀ ਉਹ ਥੱਕੇ ਟੁੱਟੇ ਆ, ਜ਼ਬਾਨ ਉਹਨਾਂ ਦੀ ਤਿਲਕਦੀ ਪਈ ਆ, ਬਹੁਤ ਮਿਹਨਤ ਕੀਤੀ ਹੈ। ਜੇ ਉਹ ਇਹੋ ਜਿਹਾ ਸੁਪਨਾ ਲੈ ਲੈਣ ਤੇ ਮਾੜੀ ਗੱਲ ਨਹੀਂ। ਅੱਜ ਨਹੀਂ ਕੱਲ ਨੂੰ ਮੁੱਖ ਮੰਤਰੀ ਤੇ ਉਹ ਜਿਹੜੇ ਉਹਨੇ ਬਣਨਾ ਹੀ ਬਣਨਾ, ਵਿਰਾਸਤ ਉਹਦੇ ਕੋਲ ਹੀ ਹੈ, ਅਕਾਲੀ ਦਲ ਦਾ ਪ੍ਰਧਾਨ ਆ। ਪਰ ਇਹ ਕਮਾਲ ਦੀ ਗੱਲ ਆ ਕਿ ਜਿਸ ਤਰੀਕੇ ਦੇ ਕੱਲ ਉਹਦੇ ਬੋਲ ਸਨ ਸੁਖਬੀਰ ਸਿੰਘ ਬਾਦਲ ਦੇ, ਅਸੀਂ ਹੈਰਾਨ ਸਾਂ। ਜੇ ਤੇ ਮਲੋਟ ਦੇ ਵਿੱਚ ਗਿਆ ਕਹਿੰਦਾ ਬੱਲੇ ਬੱਲੇ ਬੱਲੇ, ਐਡੀ ਰੈਲੀ ਮੈਂ ਨਹੀਂ ਵੇਖੀ ਜ਼ਿੰਦਗੀ 'ਚ। ਤੇ ਜੇ ਉੱਥੋਂ 15 ਕਿਲੋਮੀਟਰ ਦੂਰ ਗਿਆ ਲੰਬੀ 'ਚ, ਉੱਥੇ ਵੀ ਕਹਿੰਦਾ ਕਿ ਇਹੋ ਜਿਹਾ ਇਕੱਠ ਮੈਂ ਨਹੀਂ ਵੇਖਿਆ। ਜੇ ਜਲਾਲਾਬਾਦ ਗਿਆ ਕਹਿੰਦਾ ਜਲਾਲਾਬਾਦ ਵਾਲੇ ਤੁਸੀਂ ਤੇ ਆਤੀ ਕਰਾਤੀ ਹੈ। ਹਰੇਕ ਥਾਂ ਤੇ ਹੀ ਉਹ, ਤੇ ਹਰੇਕ ਥਾਂ ਤੇ ਇਮੋਸ਼ਨਲ ਬਲੈਕਮੇਲਿੰਗ ਉਹਨੇ ਕੀਤੀ ਹੈ। ਜੇ ਲੰਬੀ ਤੇ ਗਿਆ, ਲੰਬੀ ਦੇ ਵਿੱਚ ਆਖਿਆ ਜੀ ਕਿ ਤੁਹਾਡਾ ਬਜ਼ੁਰਗ ਆ, ਆਪਣੇ ਪਿਤਾ ਨੂੰ ਕਿਹਾ ਇਹ ਤੁਹਾਡਾ ਬਜ਼ੁਰਗ ਹੈ, ਤੁਹਾਡਾ ਆਪਣਾ, ਤੁਹਾਡੇ ਹੰਕਾਰ ਨੂੰ, ਤੁਹਾਡੇ ਮਾਨ ਨੂੰ ਲਲਕਾਰ ਪਈ ਆ, ਆਪਾਂ ਇਸ ਲਲਕਾਰ ਦਾ ਜਵਾਬ ਦੇਣਾ। ਜੇ ਮਲੋਟ ਦੇ ਵਿੱਚ ਆਇਆ ਤੇ ਮਲੋਟ ਦੇ ਵਿੱਚ ਕਹਿੰਦਾ ਕਿ ਵੇਖੋ ਜੀ ਮੇਰੀ ਮਾਤਾ ਬੀਬੀ ਸੁਰਿੰਦਰ ਕੌਰ ਬਾਦਲ ਦਾ ਤੁਹਾਡੇ ਨਾਲ ਬੜਾ ਸਨੇਹ ਸੀ, ਪਿਆਰ ਸੀ, ਔਰ ਇਹ ਸੱਚਾਈ ਵੀ ਹੈ। ਮਲੋਟ ਨੂੰ ਉਹਨਾਂ ਨੇ ਗੋਦ ਲਿਆ ਹੋਇਆ ਸੀਗਾ। ਉਹਨੇ ਕਿਹਾ ਕਿ ਉਹ ਬੀਬੀ ਬਾਦਲ ਸੀਗੀ ਜਿਹੜੀ, ਉਹ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੀ ਸੀ, ਬਹੁਤ ਪਿਆਰ ਕਰਦੀ ਸੀ, ਹਰਦਮ ਤੁਹਾਡਾ ਹੀ ਸੋਚਦੀ ਸੀ, ਇੱਥੋਂ ਤੱਕ ਕਿ ਬਾਦਲ ਸਾਹਿਬ ਨਾਲ ਲੜ ਵੀ ਪੈਂਦੀ ਸੀ ਕਿ ਮਲੋਟ ਲਈ ਮੈਨੂੰ ਇੰਨੀ ਗ੍ਰਾਂਟ ਚਾਹੀਦੀ ਹੈ। ਉਹਨੂੰ ਸੱਚੀ ਸ਼ਰਧਾਂਜਲੀ ਜਿਹੜੀ ਅੱਜ ਦੇ ਸਮੇਂ ਇਹ ਹੋਏਗੀ ਕਿ ਤੁਸੀਂ ਇਹ ਸੀਟ ਜਿੱਤ ਕੇ ਮੇਰੀ ਝੋਲੀ 'ਚ ਪਾਓ। ਹੁਣ ਦੇਖੋ ਇੱਥੇ ਵੀ ਇਮੋਸ਼ਨਲ ਟੱਚ ਹੈ ਕਿ ਇਹ ਸ਼ਰਧਾਂਜਲੀ ਦਿਓ ਤੁਸੀਂ ਬੀਬੀ ਨੂੰ, ਸੀਟ ਹੈ ਜਿਹੜੀ ਉਹ ਮੇਰੇ ਜਿੱਤ ਕੇ ਝੋਲੀ ਪਾਓ। ਫਿਰ ਤੀਜੀ ਚੀਜ਼ ਉਹਨੇ ਹੋਰ ਕਹੀ ਉੱਥੇ ਨੋਟ ਕੀਤੀ ਮੈਂ, ਉਹ ਇਹ ਕਿ ਉਹ ਕਹਿੰਦਾ ਕਿ ਜੇਕਰ ਤੁਸੀਂ ਇਹ ਸੀਟ ਕਢਾ ਦਿਓ ਮਲੋਟ ਦੀ, ਕਿਉਂਕਿ ਮਲੋਟ ਦੀ ਸੀਟ ਵੀ ਅਕਾਲੀਆਂ ਲਈ
ਹੁਣ ਉਹ ਇੱਕ ਤਰ੍ਹਾਂ ਨਾਲ TC ਵਾਲਾ ਬੇਰ ਬਣੀ ਖੜੀ ਹੈ। ਉਸ ਸੀਟ ਤੇ ਇਹਨੇ ਜਦੋਂ ਸਮੀਕਰਨ ਵੇਖੇ ਸੁਖਬੀਰ ਸਿੰਘ ਬਾਦਲ ਨੇ, ਤਾਂ ਹੀ ਸ਼ਾਇਦ ਕੱਲ ਕਿਹਾ ਕਿ ਤੁਸੀਂ ਮੇਰੇ ਨਾਲ ਇੱਕ ਸੌਦਾ ਕਰ ਲਓ, ਤੁਸੀਂ ਔਖੇ ਸੌਖੇ ਸੀਟ ਕਢਾਓ ਤੇ ਜਿਹੜਾ ਤੁਹਾਡਾ ਇਹ MLA ਹੋਏਗਾ ਦਰਸ਼ਨ ਕੋਟਫਤਾ, ਇਹਨੂੰ ਮੈਂ ਮੰਤਰੀ ਬਣਾਉਂਗਾ। ਇਸ ਤਰ੍ਹਾਂ ਹੀ ਕਰਦਾ ਜੇ ਜਲਾਲਾਬਾਦ ਗਿਆ ਸੁਖਬੀਰ ਸਿੰਘ ਬਾਦਲ ਤੇ ਜਲਾਲਾਬਾਦ ਜਾ ਕੇ ਕਹਿੰਦਾ ਕਿ ਜਲਾਲਾਬਾਦੋਂ ਐਤਕੀ ਤੁਹਾਡਾ ਜਿੱਤਣ ਵਾਲਾ ਬੰਦਾ ਮੁੱਖ ਮੰਤਰੀ ਹੋਊਗਾ। ਉਹਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਤੁਸੀਂ ਮੈਨੂੰ ਜਿਤਾ ਦਿਓ ਔਖੇ ਸੌਖੇ ਹੋ ਕੇ, ਤੇ ਆਉਣ ਵਾਲਾ CM ਹੈ ਜਿਹੜਾ ਉਹ ਤੁਹਾਡਾ ਹੋਏਗਾ। ਉਹਦਾ ਕਹਿਣ ਦਾ ਮਤਲਬ ਕਿ CM ਜਿਹੜਾ ਸੀ ਮੈਂ ਹੀ ਹੋਊਂਗਾ। ਪਿਛਲੀ ਵਾਰੀ ਤੇ ਰਹਿ ਗਿਆ, ਐਤਕੀ CM ਹੈ ਜਿਹੜਾ ਉਹ ਮੈਂ ਹੋਊਂਗਾ। ਤੇ ਫਿਰ ਅਗਲੀ ਜਿਹੜੀ ਗੱਲ ਕਹੀ ਉਹਨੇ, ਉਹ ਉਦੋਂ ਵੀ ਸਿਰਾ ਲਾਤੀ। ਉਹ ਕਹਿੰਦਾ ਕਿ ਜੇ ਆਪਾਂ ਬਣ ਗਏ ਤੇ ਫਿਰ ਮੋਟਰਸਾਈਕਲ ਉੱਤੇ ਨੰਬਰ ਲਾਉਣ ਦੀ ਲੋੜ ਨਹੀਂ, ਸਿੱਧੇ ਹੀ ਜਾਊਗੇ, ਘੜਘਾਟ ਪਾਉਂਦੇ ਤੁਸੀਂ ਸੀਟੀਆਂ ਮਾਰਦੇ ਜਾਇਆ ਕਰੋ, ਮੋਟਰਸਾਈਕਲਾਂ ਤੇ ਨੰਬਰ ਪਲੇਟਾਂ ਲਾਉਣ ਦੀ ਵੀ ਜ਼ਰੂਰਤ ਨਹੀਂ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਲੰਬੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਇਹ ਆ ਗਿਆ ਕਿ ਜੀ ਆ ਦੇਖੋ ਪ੍ਰਕਾਸ਼ ਸਿੰਘ ਬਾਦਲ, ਆ ਦੇਖੋ ਉਹ ਵੇਖੋ ਰਾਜਾ ਕਹਿਣ ਡਿਆ ਮੇਰਾ ਆਖਰੀ ਇਲੈਕਸ਼ਨ ਆ, ਰਾਜੇ ਦਾ ਇਲੈਕਸ਼ਨ ਆਖਰੀ ਹੈ। ਕਹਿੰਦਾ ਕਿ ਸਾਡਾ ਪਿਤਾ ਤੇ 5 ਇਲੈਕਸ਼ਨ ਹਾਲੇ ਹੋਰ ਲੜੇਗਾ, 5 ਵਾਰੀ ਮੁੱਖ ਮੰਤਰੀ ਬਣਾਤਾ ਤੇ ਇਹਨੂੰ 10 ਵਾਰੀ ਦਾ ਮੁੱਖ ਮੰਤਰੀ ਬਣਾਉਣਾ। ਉੱਥੇ ਕੁਛ ਹੋਰ ਕਹਿਆ ਤੇ ਜਲਾਲਾਬਾਦ ਜਾ ਕੇ ਭੁੱਲ ਗਿਆ ਕਿ ਮੈਂ ਪਿੱਛੇ ਕੀ ਕਹਿਆ। ਉੱਥੇ ਕਹਿੰਦਾ ਕਿ ਆਉਣ ਵਾਲਾ PM ਹੈ, ਆਉਣ ਵਾਲਾ CM ਹੈ ਜਿਹੜਾ ਉਹ ਤੁਹਾਡਾ ਹੋਏਗਾ। ਸੋ ਸਮਝ ਤੋਂ ਪਰੇ ਦੀ ਗੱਲ ਆ। ਪਰ ਜਿਹੜੀ ਉੱਥੇ ਗੱਲ ਕਹੀ ਆ ਨਾ ਇਹਨੇ ਕਿ ਮੋਟਰਸਾਈਕਲਾਂ ਤੇ ਨੰਬਰ ਪਲੇਟਾਂ ਨਹੀਂ ਹੋਣਗੀਆਂ, ਉਹਦਾ ਵੀ ਇੱਕ ਪ੍ਰਭਾਵ ਹੈ, ਉਹਦਾ ਵੀ ਇੱਕ ਅਰਥ ਹੈ, ਉਹਦੀ ਵੀ ਇੱਕ ਗੁੱਝੀ ਰਮਜ ਹੈ। ਗੁੱਝੀ ਰਮਜ ਕਿ ਉੱਥੇ ਦੇਖੋ ਰਾਏ ਸਿੱਖ ਬਰਾਦਰੀ ਦੇ ਜ਼ਿਆਦਾ ਪਿੰਡ ਆ, ਔਰ ਉਹਨਾਂ ਪਿੰਡਾਂ ਦੇ ਵਿੱਚ ਵਿਕਾਸ ਨਹੀਂ ਹੋਇਆ। ਬਹੁਤ ਸਿੱਖਿਆ ਦੇ ਮਾਮਲੇ 'ਚ, ਸਿਹਤ ਦੇ ਮਾਮਲੇ 'ਚ ਉਹ ਇਲਾਕੇ ਪਛੜੇ ਹੋਏ ਆ। ਹਾਲੇ ਵੀ ਬਹੁਤ ਲੋਕੀ ਆ ਜਿਹੜੇ ਉਹ ਸ਼ਰਾਬ ਵੇਚ ਕੇ, ਜਾਂ ਹੁਣ ਤੇ ਸ਼ਰਾਬ ਦੀ ਥਾਂ ਤੇ ਵੈਸੇ ਇਹਨਾਂ ਨੇ ਬਹੁਤ ਸਹੂਲਤਾਂ ਦੇ ਦਿੱਤੀਆਂ, ਚਿੱਟਾ ਵੀ ਵੇਚ ਲੈਂਦੇ ਆ ਲੋਕ। ਸੋ ਉਹ ਚੀਜ਼ਾਂ ਵੇਚ ਕੇ ਗੁਜ਼ਰ ਬਸਰ ਕਰਦੇ ਆ ਬਹੁਤ ਸਾਰੇ ਲੋਕ। ਔਰ ਉਹਨਾਂ ਦਾ ਕੀ ਹੈ ਕਿ ਉਹ ਖੁੱਲ੍ਹ ਤੇ ਖੁਸ਼ ਹੁੰਦੇ ਆ। ਜਿੰਨੀ ਉਹਨਾਂ ਨੂੰ ਖੁੱਲ੍ਹ ਹੋਏਗੀ ਉਹਨਾਂ ਲਈ ਉਹ ਖੁਸ਼ ਹੈ, ਉਨੀ ਉਹਨਾਂ ਲਈ ਖੁਸ਼ੀ ਹੈ। ਸੋ ਇੱਕ ਸੰਕੇਤ ਦਿੱਤਾ ਸੁਖਬੀਰ ਸਿੰਘ ਬਾਦਲ ਨੇ। ਹੁਣ ਖੁੱਲ੍ਹੇ ਰੂਪ 'ਚ ਤੇ ਕਹਿ ਨਹੀਂ ਸਕਦਾ ਕਿ ਮੌਜਾਂ ਲੁੱਟਿਓ, ਹੁਣ ਇੰਨਾ ਕਹਿਤਾ ਕਿ ਨੰਬਰ ਪਲੇਟ ਲਾਉਣ ਦੀ ਜ਼ਰੂਰਤ ਨਹੀਂ। ਜਦੋਂ ਨੰਬਰ ਪਲੇਟ ਨਾ ਲਾਉਣ ਦੀ ਨੌਬਤ ਆ ਗਈ, ਇੰਨੀ ਖੁੱਲ੍ਹ ਮਿਲ ਗਈ, ਤੇ ਫਿਰ ਦੂਜੀ ਖੁੱਲ੍ਹ ਤੇ ਆਪੇ ਹੋਏਗੀ। ਜੇ ਨੰਬਰ ਪਲੇਟ ਨਹੀਂ ਤੇ ਫਿਰ ਤੇ ਭਾਵੇਂ ਉਹ RC ਵੀ ਨਾ ਰੱਖਣ, ਫਿਰ ਤੇ ਉਹ ਜੇ ਪੁਲਿਸ ਆਵੇ ਤੇ ਭਾਵੇਂ ਉਹਨਾਂ ਦੇ 4 ਧੌਣ 'ਚ ਵੀ ਰੱਖ ਦੇਣ, ਕੋਈ ਫਰਕ ਨਹੀਂ ਪੈਣਾ। ਜੀ ਬਿਲਕੁਲ। ਬਾਕੀ ਮੁੱਖ ਮੰਤਰੀ ਦਾ ਪਤਾ ਨਹੀਂ, ਉਹਨਾਂ ਨੇ ਸ਼ਾਇਦ ਭਗਵੰਤ ਮਾਨ ਵੱਲ ਵੀ ਇਸ਼ਾਰਾ ਕਰਤਾ ਹੋਵੇ। ਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰੋਂ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।